ਲਓ ਜੀ, ਹੁਣ ਥੋੜਾ ਜਿਹਾ ਦੁਪਹਿਰਾ ਬਣ ਗਿਆ। ਹੁੰਦਾ ਇੱਦਾਂ ਵੀ ਇੱਕ ਤਾਂ ਤੁਹਾਨੂੰ ਅੱਜ ਖੁਸ਼ੀ ਦੀ ਖਬਰ ਸੁਣਾਉਣੀ, ਸਾਡੇ ਮਰੱਬੇ 'ਚ ਨਵਾਂ ਕੰਮ ਹੋ ਰਿਹਾ। ਜਿਵੇਂ ਅੱਗੇ ਅਸੀਂ ਆ ਸੋਲਰ ਦਾ ਕੰਮ ਕੀਤਾ ਸੀ ਨਾ, ਤੁਹਾਡੀ ਦੁਆਵਾਂ ਨਾਲ ਅੱਲਾ ਨੇ ਚਾਹਿਆ ਤੇ ਉਹ ਕਾਮਯਾਬ ਰਿਹਾ। ਇੱਦਾਂ ਹੀ ਅੱਜ ਇੱਕ ਹੋਰ ਨਵਾਂ ਕੰਮ ਅਸੀਂ ਆਪਣੇ ਮਰੱਬੇ 'ਚ ਕਰਨ ਲੱਗੇ ਹਾਂ। ਉਹ ਰੱਬ ਨੇ ਤੌਫੀਕ ਦਿੱਤੀ, ਉਹ ਵੀ ਮੈਂ ਤੁਹਾਨੂੰ ਦਿਖਾਉਣਾ। ਤੇ ਅੱਛਾ, ਉਹ ਹੁਣ ਅੱਜ ਕੱਲ੍ਹ ਬੰਦੇ ਜੀ ਉੱਠਦੇ ਆ ਤੜਕੇ। ਸਾਡੇ ਆਮ ਪਿੰਡਾਂ ਦੇ ਵਿੱਚ ਕਿਉਂ 5 ਵਜੇ ਤੋਂ ਪਹਿਲਾਂ ਸਾਰੇ ਹੀ ਉੱਠ ਜਾਂਦੇ ਆ। ਅਸੀਂ ਤਾਂ 5 ਵਜੇ ਤੋਂ ਪਹਿਲਾਂ ਉੱਠਦੇ ਹਾਂ। ਅਖੀਰ 5 ਵਜੇ ਬੰਦੇ ਉੱਠ ਜਾਂਦੇ ਆ। 5 ਵਜੇ ਮੱਖੀ ਆ ਜਾਂਦੀ ਸੁੱਤੇ ਪਿਆ, ਚਾਹੇ ਖੜਵਾ ਪੱਖਾ ਲੱਗਾ ਹੋਵੇ ਨਾ। 5 ਵਜੇ ਮੱਖੀਆਂ ਆ ਕੇ ਫਿਰ ਜੇ ਤੂੰ ਨਾ ਉੱਠੇਗਾ, ਫਿਰ ਮੂੰਹ 'ਚ ਮੱਖੀਆਂ, ਕੰਨਾਂ 'ਚ ਮੱਖੀਆਂ, ਨੱਕ, ਫਿਰ ਮੱਖੀਆਂ ਪੈਣ ਨਹੀਂ ਦਿੰਦੀਆਂ। ਫਿਰ ਤੜਕੇ ਉੱਠ ਕੇ ਇੱਕ ਝੂਟੀ ਕੰਮ ਨੂੰ ਲਾ ਕੇ ਨਾ, ਜਿਹੜਾ ਜ਼ਰੂਰੀ ਆ, ਉਸ ਤੋਂ ਬਾਅਦ ਫਿਰ ਘੰਟਾ ਸੌਂ ਲਈਦਾ। ਮਤਲਬ 11 ਕੁ ਵਜੇ ਸੌਂ ਕੇ ਤੇ ਹੁਣ ਫਿਰ ਘੰਟਾ ਸੌਂ ਕੇ ਹੁਣ ਅਸੀਂ ਦੁਬਾਰਾ ਉੱਠ ਗਏ ਹਾਂ। ਅਤੇ ਹੁਣ ਜਿਹੜਾ ਸਾਡੇ ਮਰੱਬੇ 'ਚ ਕੰਮ ਹੋ ਰਿਹਾ ਉਹ ਵੀ ਅਸੀਂ ਤੁਹਾਨੂੰ ਦਿਖਾਉਂਦੇ ਹਾਂ। ਉਹ ਸਾਰਾ ਇਚੀ ਮਿਚੀ ਤੁਹਾਨੂੰ ਦਿਖਾਵਾਂਗੇ ਵੀ ਅਸੀਂ ਕੀ ਕੀ ਕੀਤਾ। ਅਤੇ ਇਹ ਨਵਾਂ ਅਸੀਂ ਖਰਚਾ ਕੀਤਾ ਤੁਹਾਡੀ ਦੁਆ ਨਾਲ, ਅਤੇ ਉਹ ਰੱਬ ਨੇ ਚਾਹਿਆ ਖਰਚਾ ਹੋ ਗਿਆ, ਪਰ ਸਾਡਾ ਕੰਮ ਬੜਾ ਵਧੀਆ ਹੋ ਗਿਆ। ਆਓ ਤੁਹਾਨੂੰ ਮੈਂ ਦਿਖਾਉਣਾ, ਆ ਜਾਓ। ਆਈ ਨੂੰ ਆਉਣਾ, ਆ ਜਾਓ, ਬੰਦ ਕਰ ਦਿਓ। ਅਸਲਾਮ ਵਾਲੇਕੁਮ। ਸਿਆਣੇ ਕਹਿੰਦੇ ਵੀ ਮੱਤ ਆਉਂਦਿਆਂ ਵੀ ਟਾਈਮ ਲੱਗਦਾ ਅਤੇ ਕੰਮ ਸੂਤ ਆਉਂਦਿਆਂ ਵੀ ਟਾਈਮ ਲੱਗ ਜਾਂਦਾ। ਅਸੀਂ ਸੋਲਰ ਦਾ ਟਿਊਬਵੈੱਲ ਲਾਇਆ ਅਤੇ ਟਿਊਬਵੈੱਲ ਮਾਸ਼ਾਅੱਲਾ ਠੀਕ ਚੱਲ ਰਿਹਾ ਸੀ। ਅਤੇ ਪਰ ਕੰਮ ਇਹ ਹੋ ਗਿਆ ਵੀ ਜਿਹੜਾ ਪਾਣੀ ਉੱਧਰੋਂ ਨਹਿਰ ਦਾ ਸਾਡਾ ਐ ਨੂੰ ਆਉਂਦਾ ਸੀ, ਅਤੇ ਟਿਊਬਵੈੱਲ ਅਸੀਂ ਇਸ ਪਾਸੋਂ ਆਉਣ ਨੂੰ ਲਾ ਲਿਆ। ਫਿਰ ਜੱਟਾਂ ਲਈ ਕੀਤੀ ਉਹ ਕੰਮ, ਪਾਣੀ ਉੱਧਰ ਜਾ ਨਹੀਂ ਰਿਹਾ। ਉਹ ਪਾਸਾ ਉੱਚਾ ਸੀ ਜਾਂ ਨੀਵਾਂ ਸੀਗਾ, ਸਾਰੇ ਮਰੱਬੇ ਨੂੰ ਪਾਣੀ ਨਹੀਂ ਲੱਗਦਾ ਸੀ। ਪਾਣੀ ਲੱਗ ਰਿਹਾ ਸੀ ਸਿਰਫ ਥੋੜ੍ਹੇ 2-2.5 ਕਿੱਲਿਆਂ ਨੂੰ। ਅਤੇ ਹੁਣ ਅਸੀਂ ਕੀ ਕੀਤਾ, ਕੈਮਰਾਮੈਨ ਨਾਲ ਦਿਖਾ, ਇੱਧਰ ਦਿਖਾ। ਨਵਾਂ ਸਾਇੰਸ ਜੀ, ਨਵੀਂ ਟੈਕਨੋਲੋਜੀ ਆਈ ਆ, ਨਵਾਂ ਕੰਮ ਆਇਆ। ਆਹ ਖਾਲਾ ਜੀ, ਬਣਿਆ ਬਣਾਇਆ ਖਾਲਾ। ਅਤੇ ਅਸੀਂ ਉਹ ਜਿਹੜੀ ਥਾਂ ਸੀ ਜਿੱਥੇ ਅੱਗੇ ਖਾਲਾ, ਉਹ ਉੱਧਰ ਮਾਰ ਕੈਮਰਾ, ਆ ਪੁਰਾਣੀ ਟੈਕਨੋਲੋਜੀ ਵੀ ਦਿਖਾ ਦੇ। ਪਹਿਲਾਂ ਖਾਲਾ ਜਿਹੜਾ ਆ ਪਹਿਲਾਂ ਬਣਦਾ ਸੀ ਇੱਦਾਂ ਇੱਟਾਂ ਵਾਲਾ, ਇੱਟਾਂ ਵਾਲਾ ਇੱਦਾਂ ਬਣਦਾ ਸੀਗਾ। ਅਤੇ ਉਹ ਕਿਸੇ ਕਿਸੇ ਪਾਸੋਂ ਕੁਛ ਹੋ ਗਿਆ, ਕੋਈ ਖੂਹ ਵਾਲੇ ਪਾਸੇ ਪਾਣੀ ਲੀਕ ਹੋ ਗਿਆ, ਕੋਈ ਇੱਦਾਂ ਦੇ ਮਸਲੇ ਬੜੇ। ਅਤੇ ਹੁਣ ਤਾਂ ਪੱਕਾ ਸੀਮਟ ਵਾਲਾ ਖਾਲਾ, ਇਹਦਾ ਇਹ ਰੌਲਾ ਹੀ ਕੋਈ ਨਹੀਂ। ਅਤੇ ਅਸੀਂ ਜਿਹੜੀ ਉਹ ਅਗਲਾ ਖਾਲਾ ਸੀ ਉਹਨੂੰ ਪੂਰ ਕੇ ਅਤੇ ਇਸ ਪਾਸੋਂ 3 ਫੁੱਟ ਚੱਕ ਕੇ ਅਤੇ ਉਹਨੂੰ ਬਣਾਉਣ ਲੱਗੇ ਹਾਂ। ਹਜੇ 150 ਫੁੱਟ ਬਣਾਉਣਾ, ਪਾਣੀ ਸਾਰਿਆਂ ਨੂੰ ਲੱਗ ਜਾਣਾ, ਸਾਰੇ ਮਰੱਬੇ ਨੂੰ ਲੱਗਣ ਲੱਗ ਜਾਣਾ। 150 ਫੁੱਟ ਖਾਲਾ ਪਾਣ ਨਾਲ ਨਾ ਇਹਨੂੰ ਸਾਰਾ ਕੰਮ ਸੂਤ ਆ ਜਾਣਾ। ਰਾਣਾ ਸਾਹਿਬ, ਇਹ ਤੁਹਾਡੇ ਹਿਸਾਬ ਨਾਲ ਪੈਸੇ ਅਸੀਂ ਸਹੀ ਖਰਚੇ ਆ ਜੀ? ਇਹ ਜੀ ਬੜਾ ਠੀਕ ਆ, ਕਿਉਂਕਿ ਅਗਰ ਤੁਸੀਂ ਦੇਖੋ ਕਿ ਅਗਰ ਤੁਸੀਂ ਚਲਾਉਂਦੇ ਆ ਨਾ ਟਿਊਬਵੈੱਲ, ਅਤੇ ਇਹ ਤੁਹਾਡਾ ਲੈਵਲ ਠੀਕ ਨਹੀਂ ਹੈ। ਜਿੱਥੇ ਤੁਹਾਨੂੰ 2 ਘੰਟੇ ਲੱਗਣੇ, ਉੱਥੇ 4 ਘੰਟੇ ਲੱਗਣੇ ਆ। ਹਾਂਜੀ। ਅਤੇ ਘੰਟਾ ਜਿਹੜਾ ਵਾ ਨਾ, ਉਹ ਅਗਰ 500 ਰੁਪਏ ਦਾ ਵੀ ਲਾਓ ਤਾਂ 1000 ਰੁਪਈਏ ਦਾ ਨੁਕਸਾਨ ਆ। ਹਾਂਜੀ। 2 ਘੰਟਿਆਂ ਦਾ। ਅਤੇ ਇਹਦੇ 'ਚ ਤਾਂ ਤੁਹਾਡੇ ਪੈਸੇ ਪੂਰੇ, ਜਿੰਨੇ ਤੁਸੀਂ ਖਾਲੇ ਤੇ ਪਹਿਲੇ ਮਹੀਨੇ 'ਚ ਹੀ ਪੂਰੇ ਹੋ ਜਾਣੇ। ਹਾਂ ਹਾਂ। ਅਤੇ ਇਹ ਬਹੁਤ ਜ਼ਰੂਰੀ ਹੈ ਸੀ, ਕਿਉਂਕਿ ਪਾਣੀ ਸਾਡਾ ਨਹਿਰ ਦਾ ਨਾ ਜਿਹੜਾ, ਉਹ ਬੁਲੰਦੀ ਸੀ, ਇਹ ਨੀਵੀਂ ਜਗ੍ਹਾ ਸੀ। ਉੱਧਰੋਂ ਆਉਂਦਾ ਸੀ, ਇਸ ਪਾਸੇ ਨੂੰ ਬਹਾਓ ਆਏ ਸੀ। ਹੁਣ ਅਸੀਂ ਬਹਾਓ ਦੇ ਉਲਟੇ ਰੁਖ ਚੱਲੇ ਹਾਂ। ਟਿਊਬਵੈੱਲ ਸਾਡਾ ਡੂੰਘੀ ਜਗ੍ਹਾ 'ਤੇ ਆ, ਪਾਣੀ ਅਸੀਂ ਉੱਚੀ ਜਗ੍ਹਾ 'ਤੇ ਲਾਣਾ ਵਾ। ਫਿਰ ਇਹੀ ਸੀ ਵੀ ਇੱਕ ਵਾਰੀ ਸਾਰੀ ਸ਼ੈ ਨੂੰ ਨਾ, ਜਾਂ ਤਾਂ ਰੋਜ਼ ਹੀ ਕੁਸ਼ਤੀ ਕਰਦੇ ਰਹਿੰਦੇ, ਰੋਜ਼ ਪਾਣੀ ਟੁੱਟਦਾ ਰਹਿੰਦਾ। ਤੇ ਨਹੀਂ, ਉਹ ਕਰਦੇ ਰਹੇ, ਉਹ ਕਰਕੇ ਦੇਖੀ ਆ, ਅਤੇ ਉਹ ਕੋਈ ਨਹੀਂ, ਪਾਣੀ ਵੱਧ ਗਿਆ ਅਤੇ ਉਹ ਕੰਮ ਨਹੀਂ ਚੱਲਿਆ। ਮਿੱਟੀ ਲਾ ਅਸੀਂ ਕਈਆਂ ਨਾਲ ਦੇਖਿਆ ਨਹੀਂ ਸੀ, ਟਰਾਲੀਆਂ ਮਿੱਟੀ ਦੀਆਂ ਪੱਟ ਕੇ ਲਾਈਆਂ, ਪਰ ਖਾਲਾ ਫਿਰ ਉਛਲ ਜਾਂਦਾ ਸੀ। ਉਹੀ ਤੇਰੇ ਵਾਲੀ ਗੱਲ ਵੀ ਸਿਆਣੇ ਕਹਿੰਦੇ ਆ ਵੀ ਅਗਰ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਏ ਤੇ ਉਹਨੂੰ ਭੁੱਲਿਆ ਨਹੀਂ ਕਹਿੰਦੇ। ਹਾਂ, ਅਸੀਂ ਟਾਈਮ ਨਾਲ ਹੀ ਆਪਣਾ ਔਰ ਕੀਤਾ, ਤੇ ਕੋਈ ਨਹੀਂ, ਇਹ ਕੰਮ ਬੜਾ ਮਾਸ਼ਾਅੱਲਾ ਸੂਤ ਹੋ ਜਾਣਾ। ਤੇ ਹੁਣ ਪਾਣੀ ਗੋਲੀ ਤਰ੍ਹਾਂ ਜਾਇਆ ਤੇ ਕਰਨਾ। ਨਾਲੇ ਅਸੀਂ ਮੰਜਾ ਢਾ ਕੇ ਨਾ ਤਸੱਲੀ ਨਾਲ ਬੈਠਿਆ ਕਰਾਂਗੇ ਜਾਮਣਾ ਥੱਲੇ। ਆਹੋ। ਹਾਂ, ਉਹ ਜਿੱਥੇ ਉਹ ਜਾਮਣ ਦੇ ਹੇਠ ਪੈ ਪੈਂਦਾ, ਜਿਹੜਾ ਅਗਲਾ ਖਾਲਾ ਤੁਸੀਂ ਦੇਖਿਆ ਸੀ, ਉਹ ਹੁਣ ਨਹੀਂ ਰਿਹਾ। ਹੁਣ ਨਵਾਂ ਪੱਕਾ ਖਾਲਾ ਆ ਗਿਆ। ਬਸ ਜਿਹੜੀਆਂ ਵੀਡੀਓ ਦੇਖ ਲੀਆਂ। ਹਾਂਜੀ, ਹੁਣ ਉਹ ਖਾਲਾ ਕਿਵੇਂ ਪਾਉਣ ਲੱਗੇ ਆ ਨਵੀਂ ਸਾਇੰਸ ਨਾਲ, ਉਹ ਅਸੀਂ ਤੁਹਾਨੂੰ ਨਾਲ ਦਿਖਾਉਂਦੇ। ਹਾਂਜੀ, ਉਹ ਨਾਲ ਫਿਰ ਗੰਦ ਖਾਈ ਜਾਵਾਂਗੇ। ਮਿਹਰਬਾਨੀ, ਆ ਦਿਓ ਜੀ। ਉਹ ਤਾਂ ਫਿਰ ਹੁਣ ਚੱਲਾਂਗੇ। ਹੈ ਉਹ ਸੱਚ, ਹਾਂ, ਇੱਧਰ ਦਿਖਾ। ਉਹ ਜਿਹੜਾ ਉਹ ਨਹੀਂ ਖਲੋਤਾ ਕੈਮਰਾ, ਉਹ ਕੈਮਰਾ ਇੱਥੋਂ ਦਿਖਾ ਦੇ ਨਾ, ਇੱਥੋਂ ਦਿਖਾ ਦੇ। ਆਉਂਦਾ ਦਿਖਾਣਾ? ਹਾਂ, ਉਹ ਨੰਗਾ ਉਹ ਜੀ ਕੈਮਰਾ ਪਿਆ। ਇਹ ਵੀ ਮੈਂ ਕਹਿੰਦਾ ਇਹ ਟੀਮ ਹੀ ਬਾਹਰਲੇ ਮੁਲਕ ਦੀ ਆ। ਨਵੀਆਂ ਛਾਵਾਂ ਲੈ ਕੇ ਆਏ ਇਹ। ਉਹ ਦੇਖ ਕੇ ਨਾ ਵਿੱਚ ਦੂਰਬੀਨ ਜੀ ਕੈਮਰਾ ਜਿਹਾ ਸਟੈਂਡ ਤੇ ਲਾ ਕੇ, ਉਹ ਸਾਡੇ ਇਸ ਨੁੱਕਰ ਤੋਂ ਮਰੱਬੇ ਦੀ ਪਰਲੀ ਨੁੱਕਰ ਤੇ ਉਹਨਾਂ ਨੇ ਦੇਖ ਕੇ ਦੱਸਤਾ ਵੀ ਕਿਹੜਾ ਪਾਸਾ ਉੱਚਾ, ਕਿਹੜਾ ਪਾਸਾ ਨੀਵਾਂ। ਕੈਸੀ ਗੱਲ ਹੈ? ਇਦਾਂ ਹੋਈ ਹੈ ਨਾ ਅੱਗੇ? ਉਹ ਤਾਂ ਇੰਨਾ ਤੇਜ਼ ਕੈਮਰਾ ਵਾ ਵੀ ਉਹ ਕੋਈ ਕਿਲੋਮੀਟਰ ਦੂਰ ਕੋਠਾ ਵਾ, ਉਹ ਕੋਠੇ ਦੇ ਅੱਗੇ ਦੀ ਕੋਈ ਤਾਰ ਲੰਘ ਰਹੀ ਆ, ਉਹ ਵੀ ਨਜ਼ਰ ਆਉਂਦੀ ਹੈ ਉਸੇ ਤੋਂ। ਬੜੀ ਯਾਰ, ਜਿਹੜਾ ਉਹ ਦੂਰ ਕੋਠਾ ਵਾ, ਉਹ ਮੇਰੇ ਖਿਆਲ ਕਿਲੋਮੀਟਰ ਤੋਂ ਵੀ ਜ਼ਿਆਦਾ ਹੋਣਾ ਉਹਦੇ ਸਾਹਮਣੇ। ਕਿਲੋਮੀਟਰ ਉਹਦੇ ਸਾਹਮਣੇ ਦੀ ਕੋਈ ਤਾਰ ਲੰਘ ਰਹੀ, ਉਹ ਵੀ ਨਜ਼ਰ ਆ ਰਹੀ ਸੀ, ਉਹ ਵੀ ਦਿਖ ਰਹੀ ਆ। ਹਾਂ। ਹਾਂਜੀ, ਹਾਂ। ਬੱਲੇ ਬੱਲੇ ਬੱਲੇ। ਦੇਖੋ ਇਹ ਕੈਸੀ ਟੈਕਨੋਲੋਜੀ ਆਈ ਹੈ।
ਇਹ ਕੋਈ ਨਵੀਂ ਆਈ ਉਹ ਹੈ। ਵਰਨਾ ਜਾਮਣਾ ਪੱਕ ਗਈਆਂ ਜੀ। ਜਾਮਣਾ ਸਿਰਫ ਮੀਂਹ ਨਹੀਂ ਪੈ ਰਿਹਾ, ਨਹੀਂ ਤੇ ਜਾਮਣਾ ਮੀਂਹ ਪੈ ਜਾਂਦਾ ਨਾ, ਐਡੀ ਐਡੀ ਮੋਟੀ ਜਾਮਣ ਆ, ਉਹ ਹੁਣ ਜਿਹੜੀ ਪੱਕਦੀ ਆ ਉਹ ਚਿੜੀਆਂ ਤੋਤੇ ਖਾ ਜਾਂਦੇ ਆ। ਚਲੋ ਚਿੜੀਆਂ ਤੋਤਿਆਂ ਦਾ ਵੀ ਹਿੱਸਾ ਹੈ ਵਿੱਚ, ਮੰਨ ਲਿਆ ਉਹ ਖਾਣ, ਤੇ ਉਹ ਸਾਡਾ ਹਿੱਸਾ ਨਹੀਂ ਸਾਨੂੰ ਮਿਲ ਰਿਹਾ। ਹਾਂ, ਉਹ ਮੀਂਹ ਪੈਣਾ ਤੇ ਉਹ ਸਾਨੂੰ ਮਿਲਣਾ। ਇਕੱਠੀਆਂ ਪੱਕਣਗੀਆਂ ਤੇ ਫਿਰ ਸਾਨੂੰ ਵੀ ਲੱਗ ਇਕੱਠੀਆਂ ਪੱਕਣਗੀਆਂ ਤੇ ਫਿਰ ਜਾ ਕੇ ਉਹ ਗੱਲ ਬਣਨੀ ਹੈ, ਇਦਾਂ ਨਹੀਂ। ਤੇ ਹੁਣ ਜਿੱਦਾਂ ਗਾਂ ਖਾਲਾ ਬਣਦਾ, ਕੋਈ ਨਵੀਂ ਸਾਇੰਸ ਆਂਦੀ ਜਾਂ ਨਵਾਂ ਕੋਈ ਕੰਮ ਹੋ ਰਿਹਾ ਨਾਲ ਨਾਲ, ਤੁਹਾਨੂੰ ਲੱਗਦਾ ਖਾਲਾ ਵੀ ਦਿਖਾਵਾਂਗੇ। ਵੀ ਮਿਸਤਰੀਆਂ ਨੇ ਕਿਹਾ ਵੀ ਅੱਜੋ ਅਸੀਂ ਲਾ ਕੇ ਚਲਾ ਜਾਣਾ, ਤੇ ਉਹ ਦਿਖਾਣੇ ਤੁਹਾਨੂੰ ਕਿੱਦਾਂ ਲਾ ਕੇ ਜਾਂਦੇ ਆ ਮਿਸਤਰੀ ਨਾਲ। ਜਿਸ ਟਾਈਮ ਛਾਵੇਂ ਬੈਠਣਗੇ ਉਦੋਂ ਗੱਲਬਾਤ ਵੀ ਕਰਾਵਾਂਗੇ। ਹੁਣ ਸਿਖਰ ਦੁਪਹਿਰ ਦੇ ਵਿੱਚ ਉਹਨਾਂ ਅੱਗੇ ਸਪੀਕਰ ਕਰਤਾ, ਉਹ ਸਾਡੇ ਪੁੱਠੀ ਕਹੀ ਨਾ ਮਾਰ ਦੇਣ, ਉਹ ਬੰਦਾ ਭਖਿਆ ਹੁੰਦਾ। ਹੁਣ ਜਿਵੇਂ ਸਾਡਾ ਕੈਮਰਾਮੈਨ ਇਸ ਟਾਈਮ ਭਖਿਆ ਖੜਾ, ਉਹ ਕਹਿੰਦਾ ਵੀ ਕਿਹੜੀ ਘੜੀ ਹੋਈ ਇਹ ਬਟਨ ਦਬਾ ਦੱਬ ਦੇ। ਅੱਲਾ ਲਓ ਜੀ, ਆਹ ਖਾਲਾ ਲੱਗਣਾ ਸ਼ੁਰੂ ਹੋ ਗਿਆ। ਦੱਸੋ ਰਾਣਾ ਸਾਹਿਬ, ਦਿਖਾਓ। ਹਾਂ ਜੀ, ਖਾਲਾ ਜਿਹੜਾ ਵਾ ਨਾ ਸ਼ੁਰੂ ਹੋ ਗਿਆ। ਇਹ ਤੁਸੀਂ ਦੇਖ ਰਹੇ ਹੋਣੇ ਕਿ ਇਹ ਟੈਕਨੀਕ ਕਿਹੜੀ ਇਸਤੇਮਾਲ ਕਰਦੇ ਆ। ਇਹ ਨੀਚੇ ਪਾਉਂਦੇ ਆ ਸਰੀਆ ਜਾਂ ਇਹਦੇ ਨਾਲ ਉੱਪਰ ਇਹਨੂੰ, ਤੇ ਇਹ ਹੋ ਜਾਂਦਾ ਫਿਕਸ। ਤੇ ਇਹਦਾ ਜਿਹੜੀ ਸਾਰਿਆਂ ਤੋਂ ਜ਼ਰੂਰੀ ਚੀਜ਼ ਆ ਨਾ, ਆ ਚਾਰ ਕਿਨਾਰੇ ਇਹਨੇ ਚਾਰੇ ਲੈਵਲ ਤੇ ਹੋਣੇ ਚਾਹੀਦੇ ਆ। ਅਗਰ ਕੋਈ ਕਿਸੇ ਇੱਕ ਕਿਨਾਰੇ ਦਾ ਲੈਵਲ ਖਰਾਬ ਹੋ ਜਾਏ ਤੇ ਉੱਥੇ ਲੈਵਲ ਜਿਹੜਾ ਵਾ ਨਾ ਖਰਾਬ ਹੋ ਜਾਏਗਾ। ਤੇ ਆ ਗਿਆ ਵਿੱਚ ਤੂੰ, ਇਹ ਇਸ ਤਰ੍ਹਾਂ ਰੇੜੀ ਤੇ ਨਾ ਆ ਰੇੜੀ ਤੇ ਲਿਆਂਦੇ ਆ, ਤੇ ਇਹ ਦੋ ਬੰਦੇ ਰੇੜੀ ਤੇ ਰੱਖ ਕੇ ਲਿਆਂਦੇ ਆ, ਤੇ ਫਿਰ ਇਹ ਦੋ ਬੰਦੇ ਇੱਥੇ ਇਹਨੂੰ ਫਿਕਸ ਕਰਦੇ ਆ। ਤੇ ਆਹ ਡੋਰ ਇਹਨਾਂ ਨੇ ਬੰਨੀ ਹੋਈ ਆ ਆਪਣੇ ਸੀਧ ਰੱਖਣ ਲਈ, ਲੈਵਲ ਲਈ। ਇਹਨਾਂ ਨੇ ਪਹਿਲੇ ਤੁਹਾਨੂੰ ਦਿਖਾਈ ਸੀ ਉਹ ਮਸ਼ੀਨ ਜਿਹੜੀ ਹੈ ਨਾ, ਲੈਵਲ ਵੀ ਨਾਲ ਹੀ ਦਿੰਦਾ ਸਾਰਾ। ਹਾਂ, ਇਹ ਧਾਗੇ ਨਾਲ ਲੈਵਲ ਵੀ ਹੁੰਦਾ ਵਾ। ਹਾਂ, ਕਿਉਂਕਿ ਉਹ ਬੰਨਿਆ ਹੋਇਆ ਵਾ, ਉੱਥੇ ਲੈਵਲ ਵੀ ਆ ਤੇ ਸੀਧ ਵੀ ਆ। ਕਰੋ, ਲੈ ਆਓ ਤੁਸੀਂ, ਕਰੋ ਕੰਮ ਆਪਣਾ, ਰਸਤੇ ਵਿੱਚ ਲੱਗੇ ਰਹਿਣਾ। ਤੇ ਇਹ ਬੜੀ ਮਿਹਨਤ ਦਾ ਕੰਮ ਆ ਜੀ। ਦੇਖੋ ਐਨੇ ਧੁੱਪ 'ਚ ਜਿਹੜਾ ਕੰਮ ਕਰਨਾ, ਐਨੇ ਵਜ਼ਨੀ, ਲੇਕਿਨ ਇਹ ਆ ਕਿ ਅਕਲ ਬੜੀ ਜ਼ਰੂਰੀ ਆ ਕਿਸੇ ਕੰਮ ਲਈ। ਤੇ ਅਕਲ ਇਹ ਇਸਤੇਮਾਲ ਇਹ ਹੈ ਵੀ ਇਹ ਇਹਨਾਂ ਨੇ ਜਿਹੜੀ ਰੇਹੜੀ ਬਣਾਈ ਹੋਈ ਆ, ਅਗਰ ਜੇ ਇਹਨੂੰ ਬਲਾਕ ਨੂੰ ਵੈਸੇ ਚੱਕਣਾ ਪਿਆ ਤਾਂ ਕਾਫੀ ਮੁਸ਼ਕਿਲ ਆ। ਇਹ ਚਾਰ ਬੰਦੇ ਵੀ ਸ਼ਾਇਦ ਨਾ ਚੱਕ ਸਕਣ, ਲੇਕਿਨ ਇਸ ਰੇਹੜੀ ਨਾਲ ਇਹਨਾਂ ਬੜੇ ਆਰਾਮ ਨਾਲ ਲੈ ਆਉਂਦੇ ਆ ਤੇ ਇੱਥੇ ਫਿਕਸ ਕਰ ਦਿੰਦੇ ਆ। ਤੇ ਉਹ ਦੇਖ ਲਓ ਉੱਥੋਂ ਸ਼ੁਰੂ ਹੋਏ ਆ ਇਹ ਤਕਰੀਬਨ 3। ਉਹ ਲਿਆਂਦੇ ਨੇ, ਚੱਲ ਗਿਆ ਉੱਤੇ ਨੰਬਰ ਚੱਲ ਗਏ। ਅੱਛਾ, ਤੁਸੀਂ ਕਹਿੰਦੇ ਵੀ ਮੈਂ ਕੈਮਰਾਮੈਨ ਨੂੰ ਪੁੱਛਦਾ ਹੁੰਦਾ, ਅਸਲ ਦੇ ਵਿੱਚ ਨਾ 5 ਮਿੰਟਾਂ ਬਾਅਦ ਸਾਡਾ ਕੈਮਰਾਮੈਨ ਬਦਲ ਜਾਂਦਾ। ਕੋਈ ਨਵੇਂ ਤੋਂ ਨਵਾਂ ਬੰਦਾ ਆ ਜਾਂਦਾ, ਫਿਰ ਉਹਨੂੰ ਦੱਸਣਾ ਪੈਂਦਾ ਵੀ ਉੱਤੇ ਨੰਬਰ ਚੱਲ ਗਏ, ਤੇ ਉਹ ਦੇਖ ਕੇ ਪਤਾ ਲੱਗਦਾ ਵੀਡੀਓ ਚੱਲ ਗਈ। ਤੇ ਆਹ ਦੇਖੋ, ਅਸੀਂ ਕੈਸੀ ਸਾਇੰਸ ਲੜਾਈ ਆ, ਅਸੀਂ ਪੱਕਾ ਖਾਲਾ ਪਾ ਰਹੇ ਹਾਂ। ਤੁਸੀਂ ਮੇਰੇ ਹਿਸਾਬ ਨਾਲ ਪਹਿਲੀ ਵਾਰੀ ਦੇਖ ਰਹੇ ਹੋਣੇ ਪੱਕਾ ਖਾਲਾ। ਤੂੰ ਵੀ ਆ ਜਾ ਇਰਫਾਨ, ਵਿੱਚ ਆ ਜਾ, ਫਿਲਮ ਦੇ ਵਿੱਚ ਆ ਜਾ, ਫਿਲਮ 'ਚ ਤੂੰ ਹੀਰੋ ਆ ਜਾ, ਆ ਜਾ। ਸਾਡਾ ਕੰਮ ਕੈਸਾ ਲੱਗਿਆ ਤੈਨੂੰ? ਗਾਹਾਂ ਆ ਜਾ। ਮਾਸ਼ਾਅੱਲਾ ਬੇਹਤਰੀਨ ਹੋ ਰਿਹਾ, ਹੋਰ ਕੀ ਆ। ਹਾਂਜੀ, ਜ਼ਬਰਦਸਤ। ਇਹ ਜੀ ਇਰਫਾਨ ਸਾਹਿਬ ਆ, ਸਾਡੇ ਬੇਲੀ ਹੈ। ਹਾਂ, ਦਾੜੀ ਦੂੜੀ ਰੱਖੀ ਆ ਮਾਸ਼ਾਅੱਲਾ ਇਹਨੇ, ਹੈ ਮੇਰੀ ਉਮਰ ਦਾ ਜੀ। ਮਾਸ਼ਾਅੱਲਾ ਠੀਕ ਹੈ ਕੰਮ। ਉਧਰ ਕੈਮਰੇ ਨੂੰ ਦੱਸ, ਸਾਨੂੰ ਤਾਂ ਪਤਾ ਸੀ। ਅੱਛਾ ਕੰਮ ਹੋ ਰਿਹਾ ਮਾਸ਼ਾਅੱਲਾ, ਬਿਹਤਰੀਨ ਹੋ ਰਿਹਾ ਜੀ। ਅੱਛਾ, ਨਵਾਂ ਕੰਮ? ਕੰਮ ਇੰਨਾ ਨਵਾਂ ਤਾਂ ਨਹੀਂ, ਲੇਕਿਨ ਇਹ ਆ ਵੀ ਇਹ ਕੰਮ ਜਿਹੜਾ ਨਾ ਇਹਦਾ ਬੜਾ ਫਾਇਦਾ। ਸਾਰੀ ਉਮਰ ਦਾ ਰੋਗ ਜਿਹੜਾ ਨਾ ਉਹ ਨਿਕਲ ਜਾਂਦਾ ਹੈ। ਖਾਲਾ ਲੈਵਲ ਪਾਣੀ ਦਾ ਪ੍ਰੈਸ਼ਰ ਪੂਰਾ ਦੇਗਾ। ਹਾਂਜੀ, ਇਹ ਇਰਫਾਨ ਸਾਹਿਬ, ਰਾਹ ਵੀ ਦੇ ਦਿਓ ਉਹਨਾਂ ਨੂੰ। ਇਹ ਇਰਫਾਨ ਸਾਹਿਬ ਹੋਇਆ ਇਦਾਂ ਵੀ ਸਾਡਾ ਅਗਲੇ 2-4 ਕਿੱਲਿਆਂ ਨੂੰ ਪਾਣੀ ਲੱਗਦਾ ਸੀ, ਬਾਕੀ ਮਰੱਬੇ 'ਚ ਪਾਣੀ ਜਾਂਦਾ ਨਹੀਂ ਸੀ। ਤੇ ਉਹ ਅੱਲਾ ਨੇ ਚਾਹ ਇੱਧਰ ਨੂੰ ਆ ਜਾ, ਉਹ ਦੇਖਦੇ ਨਹੀਂ ਰਿਹਾ ਕੈਮਰੇ। ਤੇ ਕਿਉਂ ਜੀ, ਕੈਸਾ ਰਾਣਾ ਸਾਹਿਬ ਕੈਸਾ ਕੰਮ ਹੋ ਗਿਆ? ਪਾਣੀ ਹੁਣ ਸਾਰੇ ਮਰੱਬੇ ਨੂੰ ਜਾਊ। ਇਹ ਦੇਖੋ ਨਾ 10 ਬਲਾਕ ਵੇਚ ਲਓ। ਬਿਲਕੁਲ, ਇਹ ਜਿਹੜਾ ਨਾ ਜੀ ਇਹਦੇ ਇਸ ਦੇ ਲੈਵਲ, ਇਸ ਦਾ ਲੈਵਲ ਤੁਸੀਂ ਪੱਕੇ ਖਾਲੇ ਦੇ ਇਸ ਵਜ੍ਹਾ ਤੋਂ ਕਰਿਆ ਤਾਂ ਕਿ ਸਾਰੇ ਬਰਾਬਰ ਪਾਣੀ ਲੱਗੇ ਮਰੱਬੇ ਨੂੰ। ਅੱਛਾ, ਇਹ ਗੱਲ ਤੂੰ ਦੱਸੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਇਸ ਗੱਲ। ਨਹੀਂ ਚਲੋ ਹੁਣ ਪਤਾ ਲੱਗ ਗਿਆ ਨਾ। ਹਾਂ, ਇਹ ਅਸੀਂ ਤਾਂ ਹੀ ਖਰਚਾ ਕੀਤਾ। ਉਹੀ ਹੈ ਨਾ ਵੀ ਖਰਚਾ ਇਸੇ ਵਾਸਤੇ ਕਰਾਂ ਵੀ ਤਾਂ ਕਿ ਜਿਹੜਾ ਨਾ ਪਾਣੀ ਦਾ ਲੈਵਲ ਬਰਾਬਰ ਸਾਰੇ ਜਿੱਤੇ ਮਰਜ਼ੀ ਨੂੰ ਖਾਲਾ ਕੱਢ ਲਓ। ਨਾਲੇ ਹਾਂ, ਇਹਦੇ ਤੇ ਇਸ ਤਰ੍ਹਾਂ ਕੱਢ ਲਓ, ਸਿੱਧਾ ਕੱਢ ਲਓ, ਇੱਧਰ ਦੇਖਣ ਨੂੰ ਤੂੰ ਐਵੇਂ ਲੱਗਦਾ ਬੰਦਾ, ਤੂੰ ਸਿਆਣਾ ਤੇ ਬੜੀ ਗੱਲ ਕਰੀ ਤੂੰ, ਬੜੀ ਪੱਕੀ ਗੱਲ। ਕੈਮਰੇ ਵਾਲ ਦੇਖ ਹੁਣ। ਇਸ ਇੱਕ ਬੜਾ ਫਾਇਦਾ ਇਹ ਆ ਕਿ ਇਹ ਜਦੋਂ ਵੱਡੇ ਖਾਲੇ 'ਚ ਪੈ ਜਾਏਗਾ ਨਾ ਪਾਣੀ, ਉਹਦੇ ਤੋਂ ਅੱਗੇ ਦੂਸਰੇ ਮਰੱਬਿਆਂ ਨੂੰ ਵੀ ਜਾ ਸਕੇਗਾ। ਹਾਂ, ਤੇ ਇਹ ਇਹ ਸਿਰਫ ਸਾਡਾ ਪਾਣੀ ਕਿਸੇ ਦੂਸਰੇ ਦੇ ਕੰਮ ਆ ਜਾਊਗਾ। ਪਾਣੀ ਸੇਲ ਵੀ ਕਰ ਸਕਦੇ ਆ ਜੀ। ਉਹ ਇਹਨਾਂ ਦੀ ਮਰਜ਼ੀ ਆ, ਫ੍ਰੀ ਦੇਣੀ ਆ, ਸੇਲ ਕਰਨ, ਉਹ ਇਹਨਾਂ ਦੀ ਬਾਦਸ਼ਾਹੀ ਆ। ਫਰੀ ਸਾਨੂੰ ਤਾਂ ਅੱਜ ਤੱਕ ਕਿਸੇ ਨੇ ਦਿਆ ਨਹੀਂ, ਅਸੀਂ ਹੁਣ ਕਾਹਨੂੰ ਦਵਾਂਗੇ? ਅਸੀਂ ਵੀ ਪੈਸੇ ਲਾਵਾਂਗੇ ਕੋਈ ਚਲੋ ਦੰਦਾ। ਤਾਂ ਠੀਕ। ਅੱਜ ਦੇ ਦੌਰ 'ਚ ਕੀ ਸ਼ਾਇਦ ਫਰੀ ਲੱਭਦੀ? ਅੱਜ ਤਾਂ ਦਵਾਵਾਂ ਕੋ ਫਰੀ ਦੇ ਦੇਵੇ ਉਹ ਬੜੀ ਗੱਲ ਆ, ਉਹ ਨਹੀਂ ਹੁਣ ਲੱਭਦੀਆਂ। ਉਹ ਵੀ ਨਜ਼ਰ ਨਿਆਜ਼ ਲੈ ਅੱਗੇ ਕੇ ਪਿੰਡਾਂ ਦੇ ਵਿੱਚ ਨਾ ਹਾਂ ਬਾਬੇ ਤੁਰੇ ਫਿਰਦੇ ਸੀ, ਮਾਈਆਂ ਤੁਰੀਆਂ ਫਿਰਦੀਆਂ ਸੀ। ਜਿੱਥੇ ਟੱਕਰਨਾ ਉਹਨਾਂ ਕੋ ਪਿਆਰ ਲੈਣਾ ਸਿਰ ਤੇ, ਨਾਲੇ ਉਹਨਾਂ ਤੋਂ ਲੈਣੀਆਂ ਦੁਆਵਾਂ। ਉਹ ਕੋਈ ਹੁਣ ਉਹ ਦੁਆਵਾਂ ਨਹੀਂ, ਉਹ ਪੂਰ ਚਲਿਆ ਗਿਆ। ਤੇ ਹੁਣ ਦੁਆਵਾਂ ਵਾਲਾ ਕੋਈ ਬੰਦਾ ਹੀ ਹੈ ਨਹੀਂ। ਪਹਿਲਾਂ ਇਹ ਬੰਦੇ ਸੀ ਦੇਖਦੇ ਆ ਘੂਰ ਕੇ, ਹੈ। ਹਾਂ ਹਾਂ ਹੁਣ ਇੱਕ ਦੂਏ ਨਾਲ ਬੰਦੇ ਦੇਖਦੇ ਆ ਉਂਝ ਖਾਰ ਖਾਂਦੇ ਆ, ਦੁਆ ਕਿਹਨੇ ਦੇਣੀ?
ਸਵਾਦ ਉਹ ਜਿਹੜੇ ਅਗਲੇ ਬੰਦੇ ਸੀ ਉਹ ਬੜੇ ਮੁਖਲਸ ਸੀਗੇ। ਮੱਥਾ ਚੁੰਮਣਾ ਇਹ ਵੀ ਨਹੀਂ ਪਤਾ ਹੋਣਾ ਵੀ ਕੌਣ ਹੈ ਕੌਣ ਨਹੀਂ, ਫਿਰ ਦੁਆ ਦੇ ਦੇਣੀ। ਹੁਣ ਤਾਂ ਤਰਸੇ ਪਏ ਆ, ਦੁਆ ਨਹੀਂ ਲੱਭਦੀ ਕਿਸੇ ਤੋਂ, ਦੁਆ ਨਹੀਂ ਲੱਭਦੀ। ਯਾਰ ਸਾਦਾ ਜ਼ਿੰਦਗੀ ਸੀ ਹਾਂ ਤੇ ਬੜੀ ਅੱਛੀ ਜ਼ਿੰਦਗੀ ਸੀ। ਹੂੰ। ਹੁਣ ਤਾਂ ਬਿੱਲ ਹੀ ਨਹੀਂ ਸਾਂਭ ਕਰਦੇ, ਬਿਜਲੀ ਦਾ ਬਿੱਲ, ਗੈਸ ਦਾ ਬਿੱਲ, ਪਾਣੀ ਦਾ ਬਿੱਲ ਜਨਾਬ, ਜੇ ਹਰ ਆਪਾਂ ਚੀਜ਼। ਉਹ ਪਹਿਲੇ ਦੁਆ ਜਿਹੜੀ ਹੈ ਨਾ, ਹਾਂ ਦੁਆ ਤਾਂ ਮਿਲਦੀ ਸੀ ਮੁਫਤ ਪੈਸੇ ਦੇ ਕੇ, ਤੇ ਦੁਆ ਜਿਹੜੀ ਹੈ ਨਾ ਉਹ ਮਿਲਦੀ ਸੀ ਫਰੀ ਚ। ਹੁਣ ਜਿਹੜਾ ਵਾ ਨਾ ਦੁਆ ਵੀ ਪੈਸਿਆਂ ਨਾਲ ਤੇ ਦੁਆ ਵੀ ਪੈਸਿਆਂ ਨਾਲ, ਦੋਨੇ ਜਿਹੜੀਆਂ ਨਾ ਕੋਈ ਪੈਸੇ ਖਰਚ ਕੇ ਲੱਭਦੀਆਂ। ਜੇ ਆਪਾਂ ਇਹੀ ਗੱਲਾਂ ਕਰਨੀਆਂ ਫਿਰ ਕਿਤੇ ਛਾਵੇਂ ਹੋ ਜੀ। ਹਾਂ ਚਲੋ ਕੋਈ ਛਾਵੇਂ ਹੋਏ, ਖਾਲਾ ਤਾਂ ਆਪਣਾ ਬਣ ਰਿਹਾ ਖਾਲੇ ਹੁਣ। ਦੀ ਗੱਲ, ਖਾਲੇ ਤੁਹਾਨੂੰ ਸਮਝ ਆ ਹਾਂ ਗਈ, ਸਮਝ ਆ ਗਈ। ਹੁਣ ਉੱਥੇ ਛਾਵੇਂ ਚੱਲ ਛਾਵੇਂ ਬਹਿ ਕੇ ਬਟਨ ਦਾ। ਲੋ ਜੀ, ਅਸੀਂ ਤੁਹਾਨੂੰ ਨਾ ਪਹਿਲੇ ਸਟੀਮ ਦੇ ਬੰਦੇ ਦਿਖਾਏ ਸੀ 4, ਜਿਹੜੇ 2 ਢੋ ਰਹੇ ਸੀ ਬਲਾਕਾਂ ਨੂੰ ਤੇ 2 ਲਾ ਰਹੇ ਸੀ। ਲੇਕਿਨ ਇੱਕ ਬੜਾ ਅਹਿਮ ਬੰਦਾ ਜਿਹੜਾ ਨਾ 5ਵਾਂ ਇਸ ਟੀਮ ਦਾ, ਇਹ ਹੈ ਅੱਜ ਇਹਦੇ ਨਾਲ ਨਾ ਇਹਨੂੰ ਜਗ੍ਹਾ ਨੂੰ ਕਰਦਾ ਵਾ ਪੱਧਰ ਹੈ। ਤੇ ਇਹ ਵੈਸੇ ਤਾਂ ਹੁੰਦੇ ਲੋਹੇ ਦੇ, ਲੇਕਿਨ ਇਹਨਾਂ ਨੇ ਬੜਾ ਜਗਾੜ ਜਿਹਾ ਵਾਲਾ ਨਾ ਸੀਮੈਂਟ ਵਾਲਾ ਬਣਾਇਆ ਹੋਇਆ ਵਾ। ਤੇ ਇਹਨੂੰ ਕੀ ਕਹਿੰਦੇ ਆ ਵੀ ਛੋਟੇ? ਹਾਂ ਦੁਰਮਟ ਕਹਿੰਦੇ ਆ ਹੈ। ਦੁਰਮਟ ਵੈਸੇ ਤਾਂ ਲੋਹੇ ਦੇ ਹੁੰਦੇ ਸੀ ਤੇ ਲੇਕਿਨ ਇਹ ਇਹਨਾਂ ਨੇ ਨਾ ਆਪਣਾ ਬਣਾਇਆ। ਇਹ ਕਾਫੀ ਵਜ਼ਨੀ ਆ ਤੇ ਇਹਦੇ ਨਾਲ ਹੀ ਇਹ ਜਗ੍ਹਾ ਜਿਹੜੀ ਹੈ ਨਾ ਪੋਲੀ ਜਗ੍ਹਾ ਨੂੰ ਹਾਰਡ ਕਰਦੇ ਆ, ਤਾਂ ਕਿ ਬਲਾਕ ਜਿਹੜੇ ਆ ਨਾ ਉਹ ਬਾਅਦ ਵਿੱਚ ਫਿਕਸ ਹੀ ਰਹਿਣ, ਅੱਗੇ ਪਿੱਛੇ ਨਾ ਹੋਣ। ਇਹ ਯਾਨੀ ਕਿ 5ਵਾਂ ਬੰਦਾ ਵਾ। ਇਸ ਤੋਂ ਬਾਅਦ ਇੱਕ ਹੋਰ 6ਵਾਂ ਬੰਦਾ ਵਾ, ਉਹਦਾ ਕੰਮ ਅਸੀਂ ਤੁਹਾਨੂੰ ਨਾ ਬਾਅਦ ਵਿੱਚ ਦਿਖਾਵਾਂਗੇ। ਆ ਜਾਓ ਇੱਥੇ ਆ ਜਾਮਨ ਨੂੰ ਤੱਕ ਲੱਗੇ ਦੇਖਦੇ ਜੀ ਤੁਹਾਨੂੰ। ਕੈਮਰਾਮੈਨ ਫਿਰ ਬਦਲ ਗਿਆ ਸਾਡਾ, ਅਸੀਂ ਆ ਰਹੇ ਹਾਂ ਵਿੱਚ ਸਾਰੇ ਦੇਖ ਰਹੇ। ਇਹ ਜੀ ਜਾਮਨ ਨੂੰ ਜਿਹੜੇ ਟੱਕ ਲਾਏ ਆ ਨਾ, ਇਹ ਤਾਂ ਲਾਏ ਆ ਵੀ ਜਾਮਨ ਫਲ ਚੱਕਦੀ ਇਹਦੇ ਨਾਲ। ਇੱਕ ਜਾਮਨ ਨੂੰ ਕੀੜਾ ਨਹੀਂ ਲੱਗਦਾ, ਤੇ ਜੇ ਟੱਕ ਨਾ ਲਾਈਏ ਤੇ ਜਾਮਨ ਫਲ ਨਹੀਂ ਚੱਕਦੀ। ਇਹ ਸਾਉਣ ਆ, ਇਹ ਸ਼ੁਰੂ ਤੋਂ ਚੱਲਿਆ ਆ ਰਿਹਾ ਸਾਉਣ। ਇਹ ਵੀ ਕੋਈ ਸਾਇੰਸ ਹੀ ਆ ਲੱਗਦਾ। ਨਹੀਂ ਜੀ, ਇਹ ਬੜਾ ਪੱਕਾ ਸਾਉਣ ਆ ਇਹ। ਅਸੀਂ ਜਦੋਂ ਤੱਕ ਜਾਮਨਾਂ ਨੂੰ ਟੱਕ ਨਹੀਂ ਮਾਰਿਆ ਸੀ ਉਦੋਂ ਤੱਕ ਇਹਨਾਂ ਨੇ ਫਲ ਨਹੀਂ ਚੱਕਿਆ। ਤੇ ਇੱਕ ਜਾਮਣਾ ਕਾਣੀਆਂ ਨਹੀਂ ਹੁੰਦੀਆਂ। ਟੱਕ ਲਾਉਣ ਦੇ ਬੜੇ ਫਾਇਦੇ ਆ। ਬਾਜੇ ਬੰਦੇ ਕਹਿੰਦੇ ਵੀ ਟੱਕ ਲਾ ਕੇ ਤੁਸੀਂ ਜਾਮਣ ਸਕਾਣੀ ਆ, ਇਹ ਸੁੱਕਦੀ ਨਹੀਂ ਇਦਾਂ, ਇਹ ਟੱਕ ਨੂੰ ਲਾਣੇ ਹੀ ਪੈਂਦੇ ਆ। ਕਈ ਬੰਦੇ ਇਹ ਸਮਝਦੇ ਹੋਣੇ ਸ਼ਾਇਦ ਟੱਕ ਲਾ ਕੇ ਗੂੰਦ ਕੱਢਣ ਦੇ ਚੱਕਰ 'ਚ। ਨਹੀਂ ਇਹ ਉਹ ਇਹਦੇ ਚ ਗੂੰਦ ਕਿੱਥੋਂ ਆਈ? ਇਹ ਕਿਹੜਾ ਕਿੱਕਰ ਆ? ਨਹੀਂ ਗੂੰਦ ਕਿੱਕਰ 'ਚ ਨਹੀਂ, ਹੋਰ ਵੀ ਕਈ ਦਰਖਤਾਂ 'ਚ ਹੁੰਦਾ ਵਾ। ਬਾ ਇਹਦੇ ਚ ਨਹੀਂ ਹੁੰਦਾ। ਅੱਛਾ ਇਹਦੇ ਹਾਂ ਆਪਣੀ ਕੋਈ ਲੜਾਈ ਆ ਪਲਾਸ ਦਾ। ਠੀਕ ਆ। ਹਾਂ ਬੈਠੋ ਤੁਸੀਂ। ਤੇ ਜਾਮਣਾ ਦਿਖਾਏਗਾ ਕਿਤੇ ਲੱਗੀਆਂ? ਲੈ ਮੈਂ ਦਿਖਾਣਾ। ਲਓ ਜੀ, ਮੈਂ ਤੁਹਾਨੂੰ ਜਾਮਣਾ ਦਿਖਾਣਾ ਕਿਤੇ ਲੱਗੀਆਂ। ਉਹ ਦੇਖ, ਹਾਂ ਉਹਦੀਆਂ ਸਰੀਆਂ ਤੇ ਝਾੜ ਦਿੱਤੀਆਂ ਉੱਪਰ ਦਿੰਦਿਆਂ ਨੇ। ਬਹੁਤ ਜਾਮਣਾ ਲੱਗੀਆਂ। ਉਹ ਫਿਰ ਪਰਿੰਦੇ ਆਪ ਦਾ ਹਿੱਸਾ ਖਾਈ ਜਾ ਰਹੇ। ਉਹ ਜਿਹੜੀ ਪੱਕਦੀ ਆ ਉਹ ਤੋੜ ਲੈਂਦੇ ਆ। ਹਾਂਜੀ ਕਿਤੇ ਕਿਤੇ ਪੱਕੀਆਂ ਹੋਈਆਂ, ਤੇ ਉਹ ਜਦੋਂ ਮੀਂਹ ਪਊਗਾ ਨਾ ਤੇ ਫੇਰ ਆ ਸਾਡਾ ਹਿੱਸਾ ਲੱਭੂਗਾ ਸਾਨੂੰ। ਇੱਥੇ ਦਿਖਾਵਾਂਗਾ ਆ ਵਿੱਚ ਨੀਲੀਆਂ ਹੋਈਆਂ ਪਈਆਂ ਨਹੀਂ ਜਾਮਣੂ ਆ। ਇੱਥੇ ਡਿੱਗਦੀਆਂ ਮੰਜੀਆਂ ਤੇ ਜਿੱਥੇ ਬੈਠੀ ਦਾ ਉੱਥੇ ਕੱਪੜੇ ਜਾਮਣੂ ਹੋ ਜਾਂਦੇ। ਜਾਮਣੀ ਰੰਗ ਹੈ ਜੀ, ਬਗੈਰ ਪੈਸਿਆਂ ਦਾ ਹੀ ਛੱਡਦਾ। ਬਗੈਰ ਪੈਸਿਆਂ। ਅੱਛਾ ਜੀ, ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਰੰਗ ਦੀ। ਅੱਛਾ ਜੀ, ਇਦਾਂ ਸਾਡਾ ਖਾਲਾ ਇੱਥੇ ਤੱਕ ਪਹੁੰਚ ਗਿਆ, ਜਾਮਣਾ ਤੱਕ ਅਸੀਂ ਆ ਗਏ ਆ। ਇਦਾਂ ਆ ਪਾ ਕੇ ਹੇਠੋਂ ਸਰੀਆ ਜਾ ਨਾ, ਤੇ ਇਹ ਖਾਲੇ ਦੇ ਵਿੱਚ ਨਾ ਇਦਾਂ ਜਕੜਬੰਦ ਬਣਿਆ ਹੈ। ਮੈਂ ਵਿਚਾਰੇ ਇਦਾਂ ਖਾਲੇ 'ਚ ਜਕੜਬੰਦ ਬਣਿਆ ਹੈ। ਸੀਮੈਂਟ ਦਾ ਖਾਲਾ ਇਦਾਂ ਜਕੜ ਪੈ ਜਾਂਦਾ, ਤੇ ਉੱਤੇ ਮਾੜਾ ਮਾੜਾ ਸੀਮੈਂਟ ਲਾ ਦਾਂਗੇ, ਤੇ ਉਹ ਅਸੀਂ ਪਕੜ ਕਰ ਲਓ ਸੀਮੈਂਟ, ਤੇ ਉਹ ਫਿਰ ਉੱਤੋਂ ਪਾਣੀ ਜਿੱਦਾਂ ਮਰਜ਼ੀ ਲੰਘੀ ਜਾਵੇ, ਪਾਣੀ ਫਿਰ ਲੀਕ ਨਹੀਂ ਹੁੰਦਾ। ਸਿਆਣੇ ਕਹਿੰਦੇ ਵੀ ਪਾਣੀ ਤੋਂ ਪਤਲੀ ਸ਼ੈ ਕੋਈ ਨਹੀਂ, ਪਰ ਇਹ ਆ ਵੀ ਫਿਰ ਪਾਣੀ ਲੀਕ ਨਹੀਂ ਹੁੰਦਾ, ਚਾਹੇ ਜਿੰਨਾ ਵੀ ਪਤਲਾ ਚੱਲਦਾ ਰਹਿੰਦਾ। ਤੇ ਇਹ ਖਾਲਾ ਇਦਾਂ ਬਣਿਆ ਹੈ ਬੁੱਕ ਤਰ੍ਹਾਂ, ਤੇ ਗੋਲੀ ਤਰ੍ਹਾਂ ਪਾਣੀ ਜਾਊਗਾ, ਤੇ ਜਿੱਥੇ ਮਰਜ਼ੀ ਪਾਣੀ ਪਹੁੰਚਾ ਦਈਏ। ਤੁਸੀਂ ਮੇਰੇ ਮਗਰ ਦੇਖ ਰਹੇ ਆ ਜਾਮਣਾ ਇਸ ਟਾਈਮ ਲੱਗੀਆਂ ਹੋਈਆਂ ਪੂਰੇ ਭਾਰ ਨਾਲ। ਕੋਈ ਜਾਮਣ ਤਾਂ ਦਹੀਂ ਤੋੜ ਕੇ ਮਾਲੇ ਮੈਂ ਵਿੱਚ ਦਿਖਾ ਵੀ ਦਊਂ। ਤੇ ਆ ਜਾਮਣ ਨੂੰ ਤੁਸੀਂ ਟੱਕ ਲੱਗੇ ਦੇਖਦੇ ਆ। ਇਹ ਟੱਕ ਅਸੀਂ ਇਹ ਕੋਈ ਨਿਆਣੇ ਨੇ ਨਹੀਂ ਲਾਏ, ਇਹ ਮੈਂ ਆਪ ਲਾਏ ਆ। ਇਹ ਟੱਕ ਲਾਉਂਦੇ ਆ ਵੀ ਜਾਮਣ ਫਲ ਚੱਕਦੀ ਇਹਦੇ ਨਾਲ, ਜਾਮਣ ਨੂੰ ਬਿਮਾਰੀ ਨਹੀਂ ਆਉਂਦੀ। ਇਹ ਇੱਕ ਜਾਮਣ ਨੂੰ ਤੂੰ ਕੀ ਦੱਸਦਾ ਸੀ? ਜਾਮਣ ਦੇ ਉੱਤੇ ਇੱਕ ਮੱਖੀ ਆਉਂਦੀ ਆ, ਉਹ ਟੱਕ ਲਾਉਣ ਨਾਲ ਮੱਖੀ ਵੀ ਨਹੀਂ ਆਉਂਦੀ। ਜਾਮਣਾ ਕਾਣੀਆਂ ਨਹੀਂ ਹੁੰਦੀਆਂ, ਫਲ ਭਰ ਕੇ ਲੈਂਦੀਆਂ। ਤੂੰ ਜਾਮਣ ਨੂੰ ਲਾਈ ਰੱਖ, ਟੱਕ ਨਾ ਲਾ, ਜਾਮਣ ਨੇ ਫਲ ਹੀ ਨਹੀਂ ਚੱਕਣਾ। ਇਹ ਸਾਉਣਾ, ਇਹ ਕਰਨਾ ਪੈਂਦਾ ਜਾਮਣ ਨਾਲ। ਫਿਰ ਹੁਣ ਜਾਮਣਾ ਉੱਤੋਂ ਡਿੱਗਦੀਆਂ ਨਾ, ਤੇ ਅਸੀਂ ਮੰਜੇ ਡਾਏ ਆ, ਤੇ ਉਹ ਕੱਪੜਿਆਂ ਨਾਲ ਲੱਗਦੀਆਂ, ਨਾਲ ਹੀ ਕੱਪੜੇ ਜਾਮਣੀ ਹੋ ਜਾਂਦੇ ਜਿਵੇਂ ਦੇ ਰਾਣਾ ਸਾਹਿਬ। ਦੇਖੋ ਜੀ, ਆ ਜਾਮਣਾ ਸਾਡੀਆਂ ਪੱਕ ਗਈਆਂ। ਤੈਨੂੰ ਉਹ ਲਾਗੇ ਤਾਂ ਨਹੀਂ ਕਰਨਾ ਆਂਦਾ ਨਾ? ਇਦਾਂ ਨਾ ਪੰਗੇ ਨਾ ਲੈ, ਤੂੰ ਹੋਰ ਨਾ ਕੁਝ ਕਰ ਦੇ। ਲਿਆ ਤਾਂ ਨਹੀਂ ਪੰਗਾ? ਆ ਜਾਮਣ ਆ, ਬਸ ਦੇਖ ਗਈ, ਉਹਨੂੰ ਪਤਾ ਹੀ ਜਾਮਣ ਉਹਨੂੰ ਪਹਿਲੀ ਵਾਰੀ ਦੇਖ। ਜਾਮਣ ਵਰਗੀ ਜਾਮਣ ਆ ਹੈ। ਚਲੋ ਜੀ। ਅੱਛਾ, ਇਹ ਹੁਣ ਜਾਮਣਾ ਡਿੱਗਦੀਆਂ ਰਹਿੰਦੀਆਂ, ਪਰਿੰਦੇ ਕੱਟ ਕੇ ਜਿਹੜਾ ਹਾਂ ਉਹਨਾਂ ਦਾ ਵੀ ਹਿੱਸਾ ਵਾ ਤੁਹਾਡੇ ਕੋਲ? ਹਾਂਜੀ, ਉਹ ਚਿੜੀਆਂ ਹੁਣ ਉਹ ਦੇਖੋ ਪਰਾਂ ਗਰਸਲੀਆਂ ਦਿਖਾ, ਗਰਸਲੀ ਦਿਖਾ ਬੈਠੀ।
ਉਹ ਪਰਾਂ ਗਰਸਲੀਆਂ ਬੈਠੀਆਂ, ਉਹ ਆਪਣਾ ਖਾ ਰਹੀਆਂ ਜਾਮਣਾ ਰੱਜ ਕੇ। ਇੱਥੇ 1500 ਕੱਲ ਬੈਠੀ ਸੀ, ਹੁਣ ਵੀ ਆਣੇ ਅੱਜ ਬੰਦੇ ਫਿਰਦੇ ਆ ਨਾ, ਡਰਦੀਆਂ ਆਉਂਦੀਆਂ ਨਹੀਂ ਇਹਨੂੰ। ਅੱਛਾ ਮੈਂ ਗੱਲ ਤੈਅ ਕਰਨ ਲੱਗਾ, ਟੱਪ ਜਾਓ ਤੁਸੀਂ, ਤੂੰ ਪਿਛਨ ਹੋ ਜਾ ਥੋੜਾ ਜਿਹਾ, ਟੱਪ, ਕੰਮ ਵੀ ਨਾਲ ਚੱਲਦਾ ਰਵੇ ਨਾ। ਮੈਂ ਰਾਣਾ ਸਾਹਿਬ ਦੱਸਣ ਲੱਗਿਆ ਸੀ ਵੀ ਜਾਮਣ ਦਾ ਰੰਗ ਲੱਗਦਾ ਨਾ ਕੱਪੜਿਆਂ ਨੂੰ, ਜਾਮਣੀ ਹੋ ਜਾਂਦਾ, ਤੇ ਅੱਜ ਮੇਰੇ ਤੁਸੀਂ ਕੱਪੜੇ ਪਾਏ ਜਾਮਣੇ। ਤੇ ਉਹ ਗੱਲ ਮੈਨੂੰ ਤਾਂ ਯਾਦ ਆਈ ਵੀ ਜਿਹੜਾ ਸਾਡਾ ਅਸੀਂ ਦਰਿਆ ਰਾਵੀ ਤੇ ਬੈਠੇ ਆ, ਰਾਵੀ ਸਾਨੂੰ ਆ 15 ਕਿਲੋਮੀਟਰਾਂ ਤੇ ਜਿਹੜਾ ਹੈਗਾ ਦਰਿਆ ਨੀਲੀ ਉਹ ਹੈਗਾ ਸਾਨੂੰ ਇੱਥੋਂ 100 ਕਿਲੋਮੀਟਰਾਂ ਤੇ। ਦਰਿਆ ਨੀਲੀ ਨੂੰ ਦਰਿਆ ਨੀਲੀ ਭਲਾ ਕਿਉਂ ਸੱਦਦੇ ਆ ਪਤਾ ਤੁਹਾਨੂੰ? ਨਹੀਂ ਮੈਨੂੰ ਨਹੀਂ ਇਸ ਬਾਰੇ ਚ ਇਲਮ ਹੈ। ਇਹ ਦਰਿਆ ਨੀਲੀ ਨੂੰ ਤਾਂ ਸੱਦਦੇ ਆ ਵੀ ਇਹਦੇ ਨਾ ਮੁੱਢ ਦੇ ਉੱਤੇ ਨੀਲ ਦੇ ਪੌਦੇ ਹੁੰਦੇ ਸੀ। ਅੱਛਾ। ਪਰ ਅੱਜ ਤੋਂ ਕੋਈ 100 ਸਾਲ ਪਹਿਲਾਂ ਦੀ ਗੱਲ, ਨੀਲ ਦੇ ਪੌਦੇ ਹੁੰਦੇ ਸੀ ਤੇ ਉਹਦੇ ਵਿੱਚ ਡੋਡੇ ਡਿੱਗਦੇ ਸੀ ਟੁੱਟ ਕੇ, ਤੇ ਉਹ ਦਰਿਆ ਦਾ ਪਾਣੀ ਨੀਲਾ ਹੋ ਜਾਣਾ, ਨੀਲਾ ਹੋਇਆ ਰਹਿੰਦਾ ਸੀ। ਯਾਨੀ ਕਿ ਨੀਲ ਪੌਦਿਆਂ ਤੋਂ ਹਾਸਲ ਹੁੰਦਾ ਸੀ, ਤੇ ਉਹ ਪੌਦੇ ਜਿਹੜੇ ਆ ਨਾ ਉੱਥੇ ਸੀਗੇ ਤੇ ਉਹਨੂੰ ਫਿਰ ਪਾਣੀ ਨੀਲੇ ਕਰਕੇ ਨਾ ਤੈਨੂੰ ਨੀਲੀ ਸਾਦੇ ਸੀ ਵੀ ਨੀਲੀ ਦਾ ਦਰਿਆ। ਲੈ ਉਹ ਨੀਲੀ ਦੇ ਇੱਥੋਂ ਪੌਦਿਆਂ ਦੇ ਡੋਡੇ ਤੋੜ ਕੇ ਤੇ ਲਾਹੌਰ ਲੈ ਕੇ ਜਾਂਦੇ। ਲਾਹੌਰ ਬਾਜ਼ਾਰ ਸੀ ਪੂਰਾ ਕੱਪੜੇ ਨੂੰ ਰੰਗ ਦੇਣ ਵਾਲਾ, ਉਹ ਨੀਲ ਦਿੰਦੇ, ਨੀਲਾ ਰੰਗ ਦਿੰਦੇ ਸੀ। ਉਹ ਉੱਥੇ ਦੇ ਜਿਹੜੇ ਬੰਦੇ ਰੰਗ ਵਾਲੇ ਸੀ, ਜਿਹੜਾ ਆਪਾਂ ਕਹਿੰਦੇ ਨੇ ਲਾਹੌਰੀ ਰੰਗਬਾਜ਼, ਇਹ ਉੱਥੋਂ ਦਾ ਲਫ਼ਜ਼ ਮਸ਼ਹੂਰ ਹੋਇਆ। ਉੱਥੇ ਦੇ ਰੰਗਬਾਜ਼ ਸੀਗੇ, ਰੰਗ ਦਿੰਦੇ ਸੀ ਕੱਪੜਿਆਂ ਨੂੰ। ਫਿਰ ਇੱਕ ਮੁਲਕ ਆ, ਉਹਦਾ ਨਾਂ ਖਬਰੇ ਕੀ ਆ, ਉੱਥੇ ਫਿਰ ਇੱਥੋਂ ਕੱਪੜਾ ਰੰਗ ਹੋ ਕੇ ਜਾਂਦਾ ਸੀ। ਉੱਥੇ ਪੈਂਟਾਂ ਬਣਦੀਆਂ ਸੀ ਜਿਹੜੀਆਂ ਹੁਣ ਮੁੰਡੇ ਪਾਉਂਦੇ ਆ, ਜੀਨਸ ਦੀ ਪੈਂਟ। ਉਹ ਜੀਨਸ ਦੀ ਪੈਂਟ ਦਾ ਰੰਗ ਹੁੰਦਾ ਨੀਲਾ। ਉਹ ਜੀਨਸ ਦੀ ਪੈਂਟ ਦਾ ਜਿਹੜਾ ਨੀਲਾ ਰੰਗ ਹੁੰਦਾ ਸੀ ਨਾ, ਉਹ ਸਾਡੀ ਨੀਲੀ ਦਾ ਹੁੰਦਾ ਸੀ। ਉਦੋਂ ਇੱਥੋਂ ਕੋਈ ਜੀਨ ਦੀਆਂ ਪੈਂਟਾਂ ਇੱਥੇ ਨਹੀਂ ਬਣਦੀਆਂ ਹੈ ਨਹੀਂ ਬਣਦਾ, ਇੱਥੇ ਪਾਉਂਦਾ ਹੀ ਕੋਈ ਨਹੀਂ। ਹਾਂ ਪਾਉਂਦਾ ਹੀ ਨਹੀਂ ਸੀ। ਤੇ ਉਹ ਹਿਸਾਬ ਹੈ ਤੂੰ ਕਹਿਣਾ, ਕਹਿ ਦਿੱਤਾ ਵੀ ਇਹ ਜੀਨ ਦਾ ਇਹੀ ਨੀਲ ਚੜ੍ਹਦਾ ਸੀ। ਇੱਥੋਂ ਜਿਹੜਾ ਵਾ ਨਾ ਜੀਨ ਦੀਆਂ ਪੈਂਟਾਂ ਨੂੰ ਨੀਲ ਨੂਲ ਵਾਲਾ ਮੇਰੀ ਤਾਂ ਨਹੀਂ ਸਮਝ 'ਚ ਆਉਂਦੀ ਗੱਲ। ਬਾਕੀ ਤੂੰ ਅਗਰ ਇਹ ਕਹਿ ਦੇ ਵੀ ਇੱਥੇ ਦਰਿਆਏ ਬਿਆਸ 'ਚ ਜੀਨ ਦੀ ਪੈਂਟਾਂ ਧੋਂਦੇ ਸੀ ਤੇ ਨੀਲੀਆਂ ਹੋ ਜਾਂਦੀਆਂ ਸੀ, ਮਨ ਤਾਂ ਮੈਂ ਤੇਰੀ ਉਹ ਵੀ ਲਾਉਂਗਾ। ਨਹੀਂ ਇੱਕ ਪਿੰਡ ਆ ਕਿ ਮੋਲਾਕਾ, ਉਹਦਾ ਜੀਨ ਕੋਈ ਇਦਾਂ ਦਾ ਨਾਮ ਆ, ਉਹਦੇ ਨਾਂ ਤੋਂ ਜੀਨਸ ਦੀ ਪੈਂਟ ਦਾ ਨਾਂ ਰੱਖਿਆ ਸੀ। ਤੇ ਰੰਗ ਜਿਹੜਾ ਨੀਲਾ ਸੀ ਉਹ ਸਾਡੇ ਨੀਲੀ ਦਰਿਆ ਦਾ ਸੀ। ਤੇ ਇਹ ਤੁਹਾਨੂੰ ਮੇਰੀ ਗੱਲ ਦੇ ਵਿੱਚ ਨਾ ਹਾਂ ਮਿਲਾਣੀ ਚਾਹੀਦੀ। ਤੁਸੀਂ ਲਾਗੇ ਬੈਠੇ, ਜੇ ਤੁਸੀਂ ਇੱਥੇ ਲਾਗੇ ਬੈਠੇ ਨਹੀਂ ਮੰਨਦੇ ਤੇ ਉਹ 7 ਸਮੁੰਦਰ ਪਾਰ ਬੈਠੇ ਬੰਦੇ ਕੀ ਮੰਨਣਗੇ ਮੇਰੀ? ਤੇ ਜਿਹੜੀ ਗੱਲ ਮੈਂ ਕਰਦਾ ਤੁਸੀਂ ਕਹੋ ਵੀ ਇਦਾਂ ਹੀ ਆ। ਹਾਂ ਤੁਸੀਂ ਆਪਣੀ ਤਸੱਲੀ ਕਰ ਲਓ, ਕਿਸੇ ਤੋਂ ਪੁੱਛ ਲਓ। ਵੈਸੇ ਉਹ ਨੰਬਰਦਾਰ ਸਾਹਿਬ ਮੈਂ ਗੱਲ ਸੁਣਾਈ ਇਹਨਾਂ ਨੂੰ, ਆ ਜਾਮਣਾ ਦੇ ਨੀਲੇ ਰੰਗ ਤੋਂ ਗੱਲ ਯਾਦ ਆਈ ਸੀ ਬਈ ਸਾਡੇ ਨਾ ਦਰਿਆ ਨੀਲੀ ਨੂੰ ਨੀਲੀ ਕਿਉਂ ਕਹਿੰਦੇ ਆ ਪਤਾ ਤੈਨੂੰ? ਤੂੰ ਗੱਲ ਸੁਣਾ ਹੁਣ। ਇਹਦੇ ਮੁੱਢ 'ਚ ਪੌਦੇ ਹੁੰਦੇ ਸੀ ਨੀਲ ਦੇ। ਉਹ ਪੌਦਿਆਂ ਦੇ ਨਾ ਉਹ ਡਿੱਗਦੇ ਸੀ ਵਿੱਚ ਡੋਡੇ, ਜੋ ਵੀ ਫੁੱਲ ਡਿੱਗਦੇ ਸੀ ਨਾ, ਤੇ ਉਹ ਦਰਿਆ ਦਾ ਰੰਗ ਨੀਲਾ ਹੋ ਗਿਆ ਸੀ, ਪਾਣੀ ਦਾ ਰੰਗ ਨੀਲਾ ਹੋ ਜਾਂਦਾ ਸੀ। ਇਹਨੂੰ ਨੀਲੀ ਸਾਦੇ ਸੀ। ਇੱਥੋਂ ਡੋਡੇ ਤੋੜ ਕੇ ਲੈ ਕੇ ਜਾਂਦੇ ਸੀ ਲਾਹੌਰ। ਉੱਥੇ ਬਾਜ਼ਾਰ ਸੀਗਾ ਕੱਪੜਿਆਂ ਨੂੰ ਰੰਗ ਦੇਣ ਵਾਲਾ, ਉਹ ਨੀਲਾ ਰੰਗ ਦਿੰਦੇ ਸੀ, ਇੱਥੋਂ ਨੀਲ ਦਿੰਦੇ ਸੀ। ਤੇ ਉਹ ਰੰਗ ਜਿਹੜਾ ਕਹਿੰਦੇ ਲਾਹੌਰੀ ਰੰਗਬਾਜ਼, ਇਹ ਵੀ ਲਫ਼ਜ਼ ਉੱਥੋਂ ਚੱਲਿਆ। ਇੱਥੋਂ ਫਿਰ ਰੰਗ ਦਿੱਤਾ ਕੱਪੜਾ, ਇੱਕ ਮੁਲਕ ਆ ਕੋਈ ਜੀਨ ਕਿ ਕੀ ਇਦਾਂ ਦਾ ਮੁਲਕ ਆ, ਉੱਥੇ ਜਾਂਦਾ ਸੀਗਾ। ਉੱਥੇ ਬਣੀਆਂ ਸੀ ਪੈਂਟਾਂ ਜਿਹੜੀਆਂ ਹੁਣ ਜੀਨ ਦੀਆਂ ਪੈਂਟਾਂ। ਜੀਨ ਦੀ ਪੈਂਟ ਦਾ ਰੰਗ ਨੀਲਾ ਹੋਊਗਾ। ਇਹ ਸ਼ੁਰੂ ਤੋਂ ਉਦੋਂ ਰੰਗ ਨੀਲਾ ਸੀ ਜਿਹੜਾ ਸਾਡੀ ਜੀਨ ਦੀ ਪੈਂਟ ਨੂੰ ਸਾਡੀ ਰਾਵੀ ਦਰਿਆ ਨੀਲੀ ਦਾ ਰੰਗ ਚੜਿਆ ਹੈ। ਹੁਣ ਉਹ ਪੈਂਟਾਂ ਪਾ ਕੇ ਚੌੜੇ ਹੋ ਕੇ ਜਿੱਦਾਂ ਮਰਜ਼ੀ ਫਿਰੀ ਜਾਣ, ਉਹ ਰੰਗ ਸਾਡੀ ਨੀਲੀ ਦਰਿਆ ਦਾ ਚੜਿਆ। अस्सलाम वालेकुम जी। ਅੱਜ ਜੀ ਜੁਮੇਰਾਤ ਆ ਵਿੱਚ ਆਵਾਜ਼ਾਂ ਆ ਰਹੀਆਂ। ਜੁਮੇਰਾਤ ਨੂੰ ਮੌਲਵੀ ਸਾਹਿਬ ਬੋਲਦੇ ਹੁੰਦੇ ਆ ਮਸੀਤ ਤੇ, ਉਹ ਕੋਈ ਲੰਗਰ ਇਕੱਠਾ ਕਰਦੇ ਹੁੰਦੇ ਜੁਮੇਰਾਤ ਨੂੰ। ਤੇ ਅਸੀਂ ਕੱਲ ਬੁੱਧ ਸੀਗਾ, ਤੁਹਾਨੂੰ ਕੱਲ ਦਿਖਾਈ ਸੀ ਵੀਡੀਓ ਵੀ ਅਸੀਂ ਖਾਲਾ ਨਵਾਂ ਬਣਾਇਆ। ਸਾਡਾ ਪਾਣੀ ਬਾਕੀ ਖੇਤਾਂ ਨੂੰ ਲੱਗਦਾ ਨਹੀਂ ਸੀ, 4-5 ਖੇਤਾਂ ਨੂੰ ਲੱਗਦਾ ਸੀ, ਤੇ ਉਹ ਖਾਲਾ ਨੀਵਾਂ ਸੀ ਨਾ। ਤੇ ਹੁਣ ਅਸੀਂ ਖਾਲਾ ਨਵਾਂ ਉੱਚਾ ਕਰਕੇ ਨਾ 3 ਫੁੱਟ ਤਾਂ ਚੱਕ ਕੇ ਨਵਾਂ ਖਾਲਾ ਬਣਾਇਆ। ਦੇਖਦਾ ਵਿੱਚ ਉਹ ਨਵਾਂ ਖਾਲਾ ਤੋੜ ਤੱਕ ਅਸੀਂ ਬਣਾਇਆ ਵੀ 150-200 ਫੁੱਟ ਅਸੀਂ ਖਾਲਾ ਨਵਾਂ ਪਾਤਾ। ਹੁਣ ਟੂਬਲ ਚਲਾਵਾਂਗੇ। ਹੁਣ ਜਿਹੜੇ ਮਰਜ਼ੀ ਖੇਤ ਦੇ ਵਿੱਚ ਇਹ ਇਦਾਂ ਡਿੱਗਣਾ ਪਾਣੀ ਖਾਲੇ ਦੇ ਵਿੱਚ, ਇੱਥੋਂ ਇਦਾਂ ਜਾਣਾ ਗੋਲੀ ਤਰ੍ਹਾਂ ਪਾਣੀ, ਤੇ ਗਾਂਹ ਜਾ ਕੇ ਡਿੱਗਣਾ। ਉੱਚਾ ਖਾਲਾ ਆਣਾ, ਜਿੱਥੇ ਮਰਜ਼ੀ ਪਾਣੀ ਲੈ ਜਾਈਏ। ਇਹ ਵੀ ਹੁਣ ਦੁੱਖ ਕੋਈ ਨਹੀਂ। ਤੇ ਫਿਰ ਅਸੀਂ ਜਦੋਂ ਖਾਲਾ ਨਵਾਂ ਬਣਾਇਆ ਤੇ ਆ ਫਿਰ ਸੈਟਮੈਂਟ ਕਰਾਤਾ, ਸਾਰਾ ਪੱਧਰਾ ਕਰਾਤਾ। ਤੇ ਸਾਡੇ ਨਾਲ ਮੌਜੂਦ ਆ ਜੀ ਰਾਣਾ ਅਸਲਮ ਖਾਨ ਵਕਾਰ ਸਾਹਿਬ, ਇਹ ਵੀ ਤੁਹਾਡੇ ਨਾਲ ਗੱਲ ਕਰਨਗੇ। ਦੇਖੋ ਨਾ, ਇੱਕ ਤਾਂ ਇੱਥੇ ਜਿਹੜਾ 2-3 ਜਗ੍ਹਾ ਤੋਂ ਟੁੱਟਿਆ ਹੋਇਆ ਸੀ, ਲਾਗੇ ਕਰ ਲਓ। ਹਾਂ ਕੋਈ ਅੱਛਾ ਵੀ ਨਹੀਂ ਲੱਗਦਾ ਸੀ। ਤੇ ਅੱਜ ਇਹ ਕੀਤਾ ਹੋਵੇ ਮਿਸਤਰੀ ਨੇ ਕਿ ਇੱਕ ਤਾਂ ਉਹ ਜਗ੍ਹਾ ਜਿਹੜੀ ਇਹਨਾਂ ਰਿਪੇਅਰ ਕਰ ਦਿੱਤੀ ਆ, ਤੇ ਇੱਕ ਇਹ ਨੱਕੇ ਜਿਹੜੇ ਆ ਨਾ ਦੋਨੇ ਇਹ ਨਵੇਂ ਲੱਗੇ ਆ। ਹੁਣ ਇਸ ਸਾਈਡ ਤੇ ਜਿਹੜਾ ਪਾਣੀ ਜਾਣੇ ਵਾਲਾ ਇਸ ਨੱਕੇ ਤੋਂ ਜਾਏਗਾ, ਜਿਹੜਾ ਅਗਲੇ ਪਾਸੇ ਜਾਣੇ ਵਾਲਾ ਇਧਰੋਂ ਪਾਣੀ ਇਹਨੂੰ ਚਲਾ ਜਾਓ, ਹਾਂ ਉਹ ਦੂਸਰੇ ਉਧਰੋਂ ਉਹਨੂੰ ਚਲਾ ਜਾਓ, ਨੱਕੇ ਨੂੰ ਜਾਏਗਾ। ਹਾਂਜੀ। ਤੇ ਬਾਕੀ ਇਹ ਹੁਣ ਇਹਨਾਂ ਨੂੰ ਜੋੜ ਦਿੱਤਾ ਗਿਆ ਵਾ, ਜਿਹੜੇ ਹੈ ਸੀ ਬਲਾਕ, ਤੇ ਇਹਨਾਂ ਨੂੰ ਹੁਣ ਪਾਣੀ ਲਗਾ ਰਹੇ ਆ।
ਤਾਂ ਕਿ ਇਹ ਮਜ਼ਬੂਤ ਹੋ ਜਾਏ। ਸੀਮੈਂਟ ਲਗਾਇਆ ਗਿਆ ਵਾ ਜੋੜਨ ਲਈ, ਤੇ ਕੱਲ ਨੂੰ ਇਨਸ਼ਾਅੱਲਾ ਤਾਲਾ ਨਾ ਅਸੀਂ ਇਹ ਟਿਊਬਵੈੱਲ ਪਾਣੀ ਪੂਣੀ ਲਾ ਰਹੇ ਆ ਅਸੀਂ, ਜਿਹੜਾ ਸੀਮਟ ਸੂਮਟ ਆ ਨਾ ਉਹ ਪੱਕਾ ਹੋ ਜਾਊਗਾ ਤੇ ਸਵੇਰੇ ਅੱਲਾ ਖੈਰ ਰੱਖੇ ਅਸੀਂ ਬੰਬ ਦਾਂਗੇ ਟਿਊਬਵੈੱਲ ਨੂੰ ਤੇ ਕੰਮ ਚਾਲੂ ਹੋ ਜਾਊਗਾ। ਤੇ ਉਹ ਦੇਖਿਆ ਤੁਸੀਂ ਜਿੱਥੇ ਅੱਗੇ ਅਸੀਂ ਖਾਲੇ ਤੇ ਮੰਜੀ ਡਾਂਦੇ ਹੁੰਦੇ ਸੀ ਉਸ ਟਾਈਮ ਕਿੰਨੀ ਨਹੀਂ ਵੀ ਸੀ, ਤੇ ਹੁਣ ਕਿੱਥੇ ਜਾਮਣ ਦੇ ਕਿੱਥੇ ਆ ਗਿਆ ਖਾਲਾ, ਲੱਕ ਦੇ ਉੱਤੇ ਜਾਮਣ ਦੇ ਖਾਲਾ ਪਹੁੰਚ ਗਿਆ। ਇੰਨਾ ਫਰਕ ਪਿਆ, 3 ਫੁੱਟ ਅਸੀਂ ਖਾਲਾ ਤਾਂ ਚੱਕਤਾ। ਤੇ ਅਸੀਂ ਤੁਹਾਨੂੰ ਦਿਖਾਉਂਦੇ ਆ ਜੈਂਟਲੀ ਦਾ ਮਿਸਤਰੀ ਅਸੀਂ ਲਾਇਆ ਲੱਭ ਕੇ, ਇਦਾਂ ਦਾ ਮਿਸਤਰੀ ਆਮ ਲੱਭਦਾ ਕੋਈ ਨਹੀਂ। ਇੱਧਰ ਆਏ ਜੀ ਰੁਸਤਮ ਸਾਹਿਬ, ਇਹਨਾਂ ਨੇ ਸਾਡੀ 16 ਦਰੀ ਵੀ ਬਣਾਈ ਸੀ, ਸਾਡਾ ਖਾਲਾ ਬੰਨਾ। ਸਾਡੇ ਇਹ ਫੈਮਿਲੀ ਮਿਸਤਰੀ ਆ, ਜਦੋਂ ਸਾਨੂੰ ਲੋੜ ਹੁੰਦੀ ਹੈ ਕਿਤੇ ਸਾਡੇ ਕੋਲ ਪਹੁੰਚ ਜਾਂਦੇ ਆ ਤੇ ਇਹ ਤੁਹਾਡੀ ਗੱਲ ਕਰਾਨੇ। ਰੁਸਤਮ ਸਾਹਿਬ ਕੋਈ ਗੱਲ ਕਰੋ, ਕਿਦਾਂ ਤੁਹਾਨੂੰ ਲੱਗਿਆ ਸਾਡਾ ਕੰਮ ਕਾਰੋਬਾਰ ਕਿਦਾਂ? ਮਾਸ਼ਾਅੱਲਾ ਜੀ ਬਹੁਤ ਅੱਛਾ ਤੁਹਾਡਾ ਖਾਲਾ ਬਣਿਆ ਜੀ। ਮੈਂ ਦੇਖ ਕੇ ਖੁਸ਼ ਹੋਇਆ ਔਰ ਬਹੁਤ ਅੱਛਾ ਕੰਮ ਹੋ ਗਿਆ ਤੁਹਾਡੇ। ਮਸਲ ਹੁਣ ਕੋਈ ਪਰੇਸ਼ਾਨੀ ਨਹੀਂ ਬਣੇਗੀ, ਮਸਲ ਕਿ ਪਾਣੀ ਦੀ ਜਿਹੜੇ ਵੀ ਖੇਤ ਨੂੰ ਤੁਸੀਂ ਲਾਓਗੇ ਤੁਹਾਡੇ ਖੇਤ ਨੂੰ ਸਾਰਿਆਂ ਨੂੰ ਪਾਣੀ ਜਾਏਗਾ। ਮਿਹਰਬਾਨੀ, ਥੋੜਾ ਜਿਹਾ ਉੱਚੀ ਬੋਲਿਓ ਤੇ ਇੱਕ ਦੱਸਿਓ ਇਹਨੂੰ ਇਦਾਂ ਨੂੰ, ਇੱਥੋਂ ਐ ਨੂੰ ਕਰੋ, ਇੱਥੋਂ ਇਦਾਂ ਫੜੋ। ਇੱਕ ਦੱਸਿਓ ਜੀ, ਜਿਹੜਾ ਮਿਸਤਰੀਆਂ ਨੂੰ ਕਹਿੰਦੇ ਆ ਵੀ ਜਾ ਮਿਸਤਰੀ ਤੈਨੂੰ ਤੇਸੀ ਕਾਂਡੀ ਦੀ ਮਾਰ ਆਵੇ, ਇਹਦਾ ਕੀ ਮਤਲਬ ਆ? ਵੀ ਤੁਹਾਡੇ ਕੋਲ ਕੰਮ ਤੁਸੀਂ ਬਹੁਤ ਲੰਮਾ ਖਿੱਚ ਲੈ ਜੰਨੇ ਆ ਕੰਮ ਨੂੰ। ਇਹ ਹੁਣ ਜੀ ਹੁਣ ਇਹ ਮਸਲਾ ਚੱਲ ਗਿਆ ਤਾਂ ਹੀ ਖੇਤੀ ਦੀ ਇਹਦੀ ਅਸੀਂ ਬਦਦੁਆ ਦਿੰਦੇ ਆ, ਕਿਉਂਕਿ ਜਿਹੜੇ ਲੈ ਕੇ ਜਾਂਦੇ ਆ ਭਾਈ ਨਾ ਕੋਈ ਰੋਟੀ ਦਿੰਦੇ ਆ, ਨਾ ਕੋਈ ਚਾਹ ਦਿੰਦੇ, ਨਾ ਕੋਈ ਪਾਣੀ ਪੁੱਛਦਾ ਬੰਦਾ। ਅੱਛਾ, ਅਸੀਂ ਹੁਣ ਬਦਦੁਆਵਾਂ ਦੇਣ ਲੱਗ ਪਏ। ਪਹਿਲੇ ਮਾਲਕ ਦਿੰਦੇ ਸੀ, ਹੁਣ ਅਸੀਂ ਬਦਦੁਆ ਦਿੰਦੇ ਆ ਉਹਨਾਂ ਨੂੰ। ਨਹੀਂ ਜਿੱਥੋਂ ਤੁਹਾਨੂੰ ਚਾਹ ਪਾਣੀ ਰੋਟੀ ਪੂਰਾ ਲੱਭਦਾ ਉੱਥੇ ਨਹੀਂ ਹੁਣ ਸਾਰੇ ਦਿਨ ਇੱਕ ਮਰਦਾ ਜੀ, ਇੱਕ ਕੰਮ ਕਰਦਾ, ਇੰਨੀ ਧੁੱਪ 'ਚ ਗਰਮੀ 'ਚ ਕੋਈ ਜਾ ਕੇ ਪਿੱਛੇ ਪਾਣੀ ਨਹੀਂ ਪੁੱਛਦਾ। ਜਦੋਂ ਕੰਮ ਦੇਖਣਾ ਕਿ ਹੁਣ ਟਾਈਮ ਆ ਗਿਆ ਦਿਹਾੜੀ ਦਾ, ਉਦੋਂ ਆ ਜਾਂਦੇ ਆ ਸਾਰੇ ਮਾਲੂਮਾਤ ਕਰਨ। ਅੱਛਾ ਮਿਸਤਰੀ ਸਾਹਿਬ, ਤੁਸੀਂ ਸਾਡੇ ਕੋ ਇੱਥੇ ਆਏ ਆ ਹਾਂਜੀ ਤੇ ਸਵੇਰ ਦੇ ਤੁਸੀਂ ਕੰਮ ਕਰ ਰਹੇ ਆ, ਹਾਂਜੀ। ਤੁਹਾਡੇ ਮਗਰ ਲਾਲ ਸ਼ਰਬਤ, ਹਾਂਜੀ 3 ਚਾਹ, ਹਾਂਜੀ ਦੁਪਹਿਰ ਨੂੰ ਰੋਟੀ, ਹਾਂਜੀ ਉਹ ਤੁਹਾਡੇ ਪਹੁੰਚੀ? ਜੇ ਨਹੀਂ ਪਹੁੰਚੀ ਤਾਂ ਦੱਸ ਦਿਓ। ਬਿਲਕੁਲ ਪਹੁੰਚੀ ਹੈ ਜੀ। ਹਾਂ ਹਾਂ, ਫਿਰ ਸਾਨੂੰ ਤਾਂ ਨਹੀਂ ਨਾ ਪਲੂਤੇ ਦੋਗੇ? ਨਹੀਂ ਨਹੀਂ ਤੁਹਾਨੂੰ ਕਾਹਦਾ ਪਲੂਤਾ ਦੇਣਾ। ਬੜੀ ਮਿਹਰਬਾਨੀ। ਅੱਧਾ ਕੂਲਰ ਤਾਂ ਅਜੇ ਵੀ ਪਿਆ, ਮੁੰਡਾ ਪੀ ਰਿਹਾ ਜੀ। ਉਹ ਦੇਖੋ ਲਾਲ ਸ਼ਰਬਤ ਦੀ ਹਾਂਜੀ ਅੱਧਾ ਸ਼ਰਬਤ ਕੂਲਰ ਅਸੀਂ ਪਿਆ ਕੂਲਰ ਜੀ। ਬਣਾ ਕੇ ਰੱਖਿਆ ਹੈ, ਮੁੰਡਾ ਪੀ ਰਿਹਾ, ਭਾਵੇਂ ਦਿਖਾ ਦੇ ਇਹਦੇ ਨਾਲ ਪਿਆ ਜੀ, ਉਹ ਦੇਖੋ ਜੀ ਮੁੰਡਾ ਪੀ ਰਿਹਾ ਪਾਣੀ। ਉਹ ਪੀ ਰਿਹਾ ਬੈਠਾ। ਲਾਲ ਸ਼ਰਬਤ ਦਿਖਾ ਦਿਓ ਜੀ ਇਹਨੂੰ। ਬਸ ਉਹ ਦੇਖ ਲਿਓ ਰੰਗ ਕਰ। ਹੁਣ ਤਾਂ ਓਨਾ ਹੀ ਹੁਣ ਕਰਿਆ ਦੇਖੋ ਜੀ, ਹੁਣ ਮੈਂ ਤੁਹਾਨੂੰ ਇਸੇ ਮਿਸਤਰੀ ਦੀ ਗੱਲ ਸੁਣਾ ਦਿੰਦਾ। ਹੁਣ ਤਾਂ ਓਨਾ ਹੀ ਕਰਿਆ ਜੀ। ਹੁਣ ਮਿਸਤਰੀ ਬਹੁਤ ਤੇਜ਼ ਆ ਗਏ, ਤੇਜ਼ ਤਰਾਰ ਆ ਗਏ। ਅੱਗੇ ਸੀ ਨਾ ਮਿਸਤਰੀ ਨੂੰ ਚਾਹ, ਹੁਣ ਇਹ ਕਹਿੰਦਾ ਜੀ ਕਿ ਗਰਮੀ ਬੜੀ ਆ ਤੇ ਅਖੇ ਮੈਂ ਚਾਹ ਨਹੀਂ ਪੀਂਦਾ, ਮੈਨੂੰ ਅਖੇ ਘੁੱਟ ਦੁੱਧ ਦੀ ਦੇ ਦਿਓ, ਮੈਂ ਦਵਾਈ ਖਾਣੀ। ਮੈਂ ਕਿਹਾ ਚੰਗਾ ਚਲੋ ਦੇ ਦਾਂਗੇ, ਦੁੱਧ ਦੀ ਘੁੱਟ ਦੀ ਕਿਹੜੀ ਗੱਲ। ਇਹਨੂੰ ਅਸੀਂ ਏਡਾ ਗਲਾਸ ਮੈਂ ਉਹ ਸਿਲਵਰ ਦਾ ਦਿੱਤਾ ਦੁੱਧ ਦਾ, ਤੇ ਜੇਬ ਚੋਂ ਇਹਨੇ ਕੁੜੀ ਕੱਢੀ, ਇਲਾ ਮੂੰਹ ਤੇ ਬੈਠਾ, ਇਹਨੇ ਖੰਡ ਰਗੜੀ ਹੋਈ। ਖੰਡ ਨਹੀਂ ਹੁੰਦੀ ਚਿੱਟੀ ਚੀਨੀ, ਉਹ ਵਿੱਚ ਬਸ ਪਾ ਕੇ ਤੇ ਉਹ ਮੂੰਹ ਚ ਤੇ ਉੱਤੋਂ ਪੀ ਗਿਆ। ਵੀ ਉਹ ਬਹਾਨਾ ਦੁੱਧ ਆ, ਜਿੱਥੇ ਜਾਂਦਾ ਇੰਨੀ ਸਾਰੀ ਖੰਡ ਰਗੜੀ ਹੋਈ ਹੈ, ਪੁੜੀਆਂ ਬਣਾਈਆਂ ਹੋਈਆਂ। ਜਿੱਥੇ ਜਾਂਦਾ ਤੇ ਕਹਿੰਦਾ ਚਾਹ ਨਹੀਂ, ਫਿਰ ਦੁੱਧ ਦਾ ਗਲਾਸ ਦੇ ਦਿਓ। 3 ਟਾਈਮ ਪੁੜੀਆਂ ਖਾ ਰਿਹਾ। ਤੇ ਹੁਣ ਉਹ ਜਿਹੜੀ ਤੁਸੀਂ ਦਵਾਈ ਖਾ ਰਹੇ ਹੋ ਉਹਦਾ ਤੁਹਾਨੂੰ ਫਰਕ ਪਿਆ ਕੋਈ? ਨਹੀਂ ਜੀ ਹੁਣ ਸਿਹਤ ਠੀਕ ਆ ਮਾਸ਼ਾਅੱਲਾ। ਤੁਹਾਡੇ ਸਾਹਮਣੇ ਠੀਕ ਆ, 1.5 ਕਿਲੋ ਦੁੱਧ ਬਣ ਨਹੀਂ ਇਹ ਮਾਸ਼ਾਅੱਲਾ ਡੇਲੀ ਕਿਲੋ ਤੁਹਾਡੇ ਕੋਲ ਦੁੱਧ ਦਾ ਵਜ੍ਹਾ ਹੋਰ ਸਾਨੂੰ ਕਿਹੜੀ ਪਰੇਸ਼ਾਨੀ ਬਣ ਗਈ ਆ? ਇਹ ਜੀ ਸਾਡਾ ਘਰ ਦਾ ਮਿਸਤਰੀ, ਇਹਦੇ ਨਾਲ ਹਾਸਾ ਮਖੌਲ ਵੀ ਕਰੀਦਾ, ਤੇ ਬਾਕੀ ਬਹੁਤ ਸੌ ਮੁੰਡਾ, ਬਹੁਤ ਚੰਗਾ ਮੁੰਡਾ, ਅੱਲਾ ਇਹਨੂੰ ਸਿਹਤ ਤੰਦਰੁਸਤੀ ਦੇਵੇ। ਅੱਛਾ ਜੀ, ਬਹੁਤ ਮਿਹਰਬਾਨੀ ਜੀ। ਤੁਸੀਂ ਤੁਹਾਡੀ ਦੁਆ ਦੇ ਨਾਲ ਅਸੀਂ ਸਾਡਾ ਜਿਹੜਾ ਸੋਲਰ ਟਿਊਬਵੈੱਲ ਦਾ ਸਾਰਾ ਕੰਮ ਸੀ ਉਹ ਪੂਰਾ ਹੋ ਗਿਆ ਅਲਹਮਦੁਲਿਲਾ। ਸਵੇਰੇ ਅਸੀਂ ਬਟਨ ਦਬਾਂਗੇ, ਚਲਾ ਲਾਂਗੇ, ਤੇ ਅੱਲਾ ਖੈਰ ਸੁੱਖ ਰੱਖੇ। ਇਦਾਂ ਹੀ ਸਾਨੂੰ ਦੁਆਵਾਂ 'ਚ ਯਾਦ ਰੱਖਿਓ। ਅਸੀਂ ਤੁਹਾਡੇ ਵਾਸਤੇ ਦੁਆਵਾਂ ਕਰਦੇ ਰਹਿੰਦੇ, ਤੁਸੀਂ ਸਾਡੇ ਵਾਸਤੇ ਕਰੋ। ਬੜੀ ਮਿਹਰਬਾਨੀ, ਜਿਉਂਦੇ ਵਾਸਤੇ ਰਹੋ।